ਕਿ ਅਸੀਂ ਕਰਦੇ ਨੇ ਲੋਕ ਉਹ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਲਗਾਤਾਰ। ਮੇਰੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਸਾਂਝੀ ਸੱਤ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਤੇ ਨਾਲ ਹੀ ਮੋਹਨ ਚੀਮਾ ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਦੇ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਸੋ ਪ੍ਰਵੀਨ, ਜਦੋਂ ਤੁਸੀਂ ਟਰੱਕਿੰਗ ਦੀ ਗੱਲਬਾਤ ਜਿਹੜੀ ਉਹ ਕੀਤੀ ਆ ਵੀ ਕਿਸ ਤਰੀਕੇ ਦੇ ਨਾਲ ਹਾਦਸਿਆਂ ਦਾ ਕਾਰਨ ਜਿਹੜੇ ਆ, ਹਾਦਸੇ ਜਿਹੜੇ ਉਹ ਵੱਧ ਰਹੇ, ਕਈ ਉਸ ਦੇ ਪਿੱਛੇ ਕਾਰਨ ਜਿਹੜੇ ਉਹ ਰਹਿੰਦੇ। ਅੱਜ ਅਸੀਂ ਆਪਣੇ ਸਰੋਤਿਆਂ ਤੋਂ ਇਹ ਵੀ ਜਿਹੜਾ ਉਹ ਜਾਣਨਾ ਚਾਹਾਂਗੇ ਵੀ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਜਿਹੜੇ ਕਾਰਨ ਇਸ ਟਾਈਮ ਹਨ ਜਿਹਦੇ ਕਰਕੇ ਹਾਦਸੇ ਜਿਹੜੇ ਉਹ ਵੱਧ ਰਹੇ ਹੈਗੇ ਆ। ਨਾਲ ਹੀ ਇਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਨਾਲ ਹੀ ਪ੍ਰਵੀਨ ਵੀ ਆਪਾਂ ਦੇਖਦੇ ਵੀ ਆਪਣੀ ਗਵਾਂਢੀ ਮੁਲਕ ਦੇ ਕੁਛ ਇਲਾਕੇ ਅਜਿਹੇ ਨੇ, ਕੁਛ ਮੇ ਬੀ ਪ੍ਰੋਵਿੰਸੀਆਂ, ਮੇ ਬੀ ਸਮਟਾਈਮ ਜਿਹੜਾ ਉਹਨਾਂ ਦੇ ਨੇਸ਼ਨ ਵਾਈਡ ਜਿਹੜੀ ਇਹ ਚਰਚਾ ਜਿਹੜੀ ਉਹ ਚੱਲ ਪੈਂਦੀ ਆ, ਕਹਿੰਦੇ ਨੇ ਵੀ ਉੱਥੇ ਪਹਿਲੋਂ 2 ਸਾਲ ਦਾ ਤੁਹਾਨੂੰ ਰੈਗੂਲਰ ਡਰਾਈਵਿੰਗ ਦਾ ਐਕਸਪੀਰੀਅੰਸ ਹੋਵੇ, ਠੀਕ ਹੈ ਜੀ, ਫਿਰ ਉਸ ਤੋਂ ਬਾਅਦ ਹੀ ਜਿਹੜਾ ਟਰੱਕਿੰਗ ਦਾ ਲਾਇਸੈਂਸ ਆ ਉਹ ਤੁਹਾਨੂੰ ਮਿਲਦਾ ਆ। ਹਾਂਜੀ, ਇੱਕ ਉਹਨਾਂ ਨੇ ਇਹ ਅਪਰੋਚ ਰੱਖੀ ਆ ਵੀ ਕੀ ਇੱਦਾਂ ਕਰਨ ਦੇ ਨਾਲ ਹਾਦਸਿਆਂ ਦੇ ਉੱਤੇ ਕੰਟਰੋਲ ਕਰਨਾ ਜ਼ਿਆਦਾ ਈਜ਼ੀ ਲੱਗਦਾ ਆ, ਜਾਂ ਕਿਉਂਕਿ ਇਹ ਤਾਂ ਹੈ ਨਹੀਂ ਵੀ ਜੇ ਉਹਨਾਂ ਨੇ ਉੱਥੇ ਉਹ ਰੱਖਿਆ ਤੇ ਉੱਥੇ ਹਾਦਸੇ ਨਹੀਂ ਹੁੰਦੇ। ਹਾਦਸੇ ਤਾਂ ਕਿਤੇ ਵੀ ਕਿਸੇ ਦੇ ਨਾਲ ਵੀ ਵਾਪਰ ਜਾਂਦੇ ਆ, ਪਰ ਕੀ ਇੱਦਾਂ ਦੇ ਸੇਫਗਾਰਡ ਰੱਖਣ ਦੇ ਨਾਲ ਐਕਚੁਅਲ ਦੇ ਵਿੱਚ ਫਾਇਦਾ ਹੁੰਦਾ ਆ ਜਾਂ ਨਹੀਂ ਹੁੰਦਾ। ਉਹ ਜਿਹੜੇ ਤੁਸੀਂ ਜਿਹੜੇ ਆਪਣੇ ਵਿਚਾਰ ਇਸ ਚੀਜ਼ ਦੇ ਵਿੱਚ ਸਾਂਝੇ ਕਰ ਸਕਦੇ ਆ। ਇੱਕ ਇਹ ਵੀ ਚੀਜ਼ ਦੇਖੀ ਆਪਣੇ ਅਮਰੀਕਾ ਦੇ ਵਿੱਚ ਹੀ ਕੁਛ ਸੂਬੇ ਅਜਿਹੇ ਨੇ, ਖਾਸ ਕਰਕੇ ਵਾਸ਼ਿੰਗਟਨ ਦਾ ਸੂਬਾ, ਉਹ ਕਹਿੰਦੇ ਆ ਵੀ ਗ੍ਰੀਨ ਕਾਰਡ ਹੋਲਡਰ ਤੇ ਸਿਰਫ ਸਿਟੀਜ਼ਨ ਨੂੰ ਹੀ ਅਸੀਂ ਜਿਹੜਾ CDL ਜਿਹੜਾ ਉਹ ਦੇਣਾ। ਕੈਲੀਫੋਰਨੀਆ 'ਚ ਵੀ ਗੱਲ ਚੱਲਦੀ ਸੀ ਅੱਜ ਤੋਂ ਕਈ ਵਾਰੀ ਪਹਿਲਾਂ, ਪਰ ਉਹ ਬੈਕਆਊਟ ਕਰ ਗਏ, ਉਹਨਾਂ ਨੇ ਉਹ ਵਾਲੀ ਚੀਜ਼ ਨੂੰ ਲਿਆਂਦਾ ਨਹੀਂ। ਹੁਣ ਈਵਨ ਉਹਦੇ ਵਿੱਚ ਆਪਾਂ ਜਿਹੜਾ ਉਹ ਦੇਖਦੇ ਹਾਂ ਵੀ ਜਿਹੜਾ ਵੀ ਕੰਮ ਕਰਨ ਦੇ ਲਈ ਇੱਥੇ ਐਲੀਜੀਬਲ ਆ, ਉਹ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜੇ ਉਹਦਾ ਟੈਸਟ ਪਾਸ ਕਰ ਲੈਂਦੇ ਆ ਤਾਂ ਉਹ ਚਲਾ ਸਕਦੇ, ਉਹਦੇ ਵਿੱਚ ਉਹ ਕੋਈ ਰੋਕ ਟੋਕ ਨਹੀਂ ਹੈਗੀ। ਪਰ ਇੱਥੇ ਜਿਹੜਾ ਇਹ ਚੀਜ਼ ਦੇਖੀ ਗਈ ਹੈਗੀ ਆ। ਸੋ ਆਪਣੇ ਜਿੱਦਾਂ ਗਵਾਂਢੀ ਮੁਲਕ ਦੀ ਮੈਂ ਗੱਲ ਕੀਤੀ ਵੀ ਉੱਥੇ ਉਹਨਾਂ ਨੇ 2 ਸਾਲ ਦੀ ਕਈ ਥਾਵਾਂ ਦੇ ਉੱਤੇ, ਕਈ ਪ੍ਰੋਵਿੰਸ ਅਜਿਹੇ ਨੇ ਜਿੱਥੇ ਉਹਨਾਂ ਨੇ ਇਹ ਮੱਦ ਰੱਖੀ ਆ ਵੀ ਤੁਸੀਂ 2 ਸਾਲ ਰੈਗੂਲਰ ਗੱਡੀ ਦਾ ਐਕਸਪੀਰੀਅੰਸ ਹੋਵੇ, ਫਿਰ ਹੀ ਤੁਹਾਨੂੰ ਜਿਹੜਾ ਉਹ ਦੂਸਰਾ ਮਿਲ ਜਾਂਦਾ। ਕੀ ਇੱਦਾਂ ਦੀਆਂ ਚੀਜ਼ਾਂ ਕਰਨ ਦੇ ਨਾਲ ਸਰੋਤੇ ਕੀ ਸੋਚਦੇ ਨੇ ਵੀ ਕੋਈ ਫਾਇਦਾ ਆ? ਕੀ ਅਮਰੀਕਾ 'ਚ ਇਹ ਚੀਜ਼ ਆਉਣੀ ਚਾਹੀਦੀ ਆ ਜਾਂ ਨਹੀਂ ਆਉਣੀ ਚਾਹੀਦੀ? ਓਬਵੀਅਸਲੀ ਜੇ ਆਉਂਦੀ ਆ ਤਾਂ ਜਿਹੜਾ ਕੋਈ ਨਵਾਂ ਆਇਆ ਉਹ ਵੱਜਦਾ ਆ, ਹੋਰ ਕੰਮ ਦੇ ਲਈ ਉਹਨੂੰ ਕਰਨਾ ਪੈਂਦਾ ਆ। ਆਲਦੋ ਜੇ ਉੱਦਾਂ ਦੇਖਿਆ ਜਾਵੇ ਤਾਂ ਐਕਸਪੀਰੀਅੰਸ ਕਿਸੇ ਵੀ ਚੀਜ਼ ਦਾ ਲੈਣ ਦੇ ਵਿੱਚ ਕੋਈ ਗੁਰੇਜ਼ ਨਹੀਂ, ਕੋਈ ਮਾੜੀ ਜਿਹੜੀ ਉਹ ਗੱਲ ਨਹੀਂ ਆ। ਪਰ ਇਹ ਚੀਜ਼ ਜ਼ਰੂਰ ਆ ਵੀ ਤੁਸੀਂ ਆਪਣੇ ਜਿਹੜੇ ਸਰੋਤੇ ਆਪਣੇ ਵਿਚਾਰ ਜਿਹੜੇ ਉਹ ਤੁਸੀਂ ਸਾਂਝੇ ਕਰ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਆਪਣੇ ਵਿਚਾਰ ਜਿਹੜੇ ਉਹ ਦਿਓ 408 272 5200 ਦੇ ਉੱਤੇ ਕਾਲ ਕਰਕੇ। ਜੀ ਬਿਲਕੁਲ। ਤੇ ਆਪਾਂ ਇਹ ਵੀ ਇੱਕ ਗੱਲ ਸਾਨੂੰ ਮੰਨਣੀ ਪਊਗੀ ਕਿ ਵਾਕਈ ਜਿਹੜਾ ਇਹ ਜੋਖਿਮ ਹੈ ਡਰਾਈਵਿੰਗ, ਇਹ ਬੜਾ ਕਿੱਤਾ ਮਤਲਬ ਜੋਖਿਮ ਭਰਿਆ ਵਾ। ਪਰ ਸੇਫਟੀ ਸਭ ਤੋਂ ਮਸਟ ਆ। ਸੇਫਟੀ ਜਿਹੜੀ ਹੈ ਪਹਿਲਾਂ ਹੋਣੀ ਚਾਹੀਦੀ ਹੈ। ਕਮਾਈ ਕਰਨਾ ਇੱਕ ਹੋਰ ਚੀਜ਼ ਆ, ਪਰ ਰਿਸਕ ਦੇ ਵਿੱਚ ਰਹਿ ਕੇ ਕਮਾਈ ਕਰਨਾ ਇੱਕ ਹੋਰ ਚੀਜ਼ ਆ। ਜਿਹੜੀਆਂ ਲਾਸਟ ਕੁਛ ਟਾਈਮ ਦੇ ਵਿੱਚ ਕੁਝ ਸਟੱਡੀ ਹੋਈਆਂ ਨੇ, ਅਤੇ ਉਸ ਸਟੱਡੀਜ਼ ਦੇ ਵਿੱਚ ਇਹ ਗੱਲਾਂ ਨਿਕਲ ਕੇ ਆਈਆਂ ਨੇ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਹਾਦਸੇ ਵੱਧਦੇ ਜਾ ਰਹੇ। ਹਾਦਸਿਆਂ ਦੇ ਵਿੱਚ ਕੁਛ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਰੋਡ ਕੰਡੀਸ਼ਨ, ਬੈਡ ਵੈਦਰ, ਹੋਰ ਪੂਅਰ ਡਰਾਈਵਿੰਗ ਟ੍ਰੇਨਿੰਗ, ਅਤੇ ਕਈ ਜਿਹੜੇ ਹੋਰ ਕਾਰਨ ਨੇ, ਰੈਕਲੈਸ ਡਰਾਈਵਿੰਗ, ਡਿਸਟਰੈਕਟ ਡਰਾਈਵਿੰਗ, ਇਹ ਕਾਰਨ ਮੰਨੇ ਗਏ ਨੇ। ਪੂਅਰ ਵਹੀਕਲ ਮੇਨਟੇਨੈਂਸ। ਹੁਣ ਕਈ ਵਾਰੀ ਆਪਾਂ ਸੁਣਦੇ ਹਾਂ ਕਿ ਕਈ ਬੰਦੇ ਜਿਹੜੇ ਮੇਰੇ ਵਰਗੇ ਹੁੰਦੇ ਨੇ, ਉਹ ਕੀ ਕਹਿੰਦੇ, ਸਿਰਫ ਉਹਨਾਂ ਨੂੰ ਇਕੱਲੀ ਸੈਲਫ ਮਾਰਨੀ, ਚਾਬੀ ਮਰੋੜਨੀ ਹੁੰਦੀ ਹੈ ਜਾਂ ਬਟਨ ਨੱਪਣਾ ਆਉਂਦਾ, ਸਟੀਅਰਿੰਗ ਸੰਭਾਲਣਾ ਆਉਂਦਾ, ਜਾਂ ਉਹਨਾਂ ਨੂੰ ਇਹ ਪਤਾ ਕਿ ਬੈਕ ਐਂ ਕਰਨਾ ਤੇ ਸਿੱਧਾ ਐਂ ਜਾਣਾ। ਟੈਕਨੀਕਲ ਜਿਹੜੀਆਂ ਉਹਦੇ 'ਚ ਸਾਵਧਾਨੀਆਂ ਕਹਿ ਲਓ ਜਾਂ ਟੈਕਨੀਕਲੀ ਉਹਦੇ ਚੀਜ਼ਾਂ ਨੇ, ਉਹਨਾਂ ਵਿੱਚ ਕੋਈ ਉਹਨਾਂ ਨੂੰ ਇਹ ਪ੍ਰਵੀਨ ਇਹਦੇ ਵਿੱਚ ਚਲੋ ਕਹਿਣ ਨੂੰ ਕਹਿੰਦੇ ਵੀ ਕਈ ਵਾਰੀ ਵੀ ਗੱਲ ਚੰਗੀ ਨਹੀਂ ਲੱਗਦੀ, ਪਰ ਹੈ ਅਸਲੀਅਤ। ਜੀ ਅੱਜ ਦੀ ਜਿਹੜੀ ਸਾਰਿਆਂ ਨੂੰ ਨਹੀਂ ਮੈਂ ਇਹਦੇ ਵਿੱਚ ਕਹਿੰਦਾ ਵੀ
ਵੀ ਉਹਨਾਂ ਦੇ ਡਰਾਈਵਰਾਂ ਦੇ ਮੂੰਹੋਂ ਹੀ ਇਹ ਕਈ ਦਾ ਚੀਜ਼ਾਂ ਮਤਲਬ ਇਹ ਸੁਣੀਆਂ। ਹੈ ਵੀ ਵਿੱਚੋਂ ਕੁਝ ਹਾਂ, ਵਿੱਚੋਂ ਕੁਛ ਹਨਾ ਹਾਂਜੀ ਵੀ ਉਹ ਕਹਿੰਦੇ ਵੀ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੈਗਾ ਵੀ ਟਰੱਕ 'ਚ ਲੱਗਾ ਕੀ ਆ, ਹਾਂਜੀ ਹੈ ਬਿਲਕੁਲ ਕੀ ਆ। ਜੇ ਹਾਂਜੀ ਕਿਤੇ ਰੱਬ ਨਾ ਕਰੇ ਕੋਈ ਪ੍ਰੋਬਲਮ ਆ ਜਾਂਦੀ ਆ ਜਾਂ ਕੁਛ ਫੇਲੀਅਰ ਕਿਸੇ ਚੀਜ਼ ਦਾ ਹੋ ਜਾਂਦਾ ਆ, ਉਹਨਾਂ ਨੂੰ ਇਹੀ ਨਹੀਂ ਪਤਾ ਵੀ ਟਰੱਕ 'ਚ ਪੁਰਜੇ ਕਿਹੜੇ ਆ। ਨਹੀਂ ਪਤਾ ਵੀ ਜੇ ਬਾਈ ਚਾਂਸ ਇਹਦਾ ਵਰਕ ਅਰਾਊਂਡ ਵੀ ਹੈਗਾ ਆ, ਜੇ ਹਾਂਜੀ ਕੋਈ ਚੀਜ਼ ਏਦਾਂ ਖਰਾਬ ਹੋ ਜਾਂਦੀ ਤੇ ਇਹਨੂੰ ਆਪਾਂ ਇਹ ਕਰਕੇ ਕਰ ਲਈਏ, ਤੇ ਫਿਰ ਜਿਹੜਾ ਕੰਪਨੀ ਵਾਲਾ ਉਹ ਵੀ ਸੋਚਦਾ ਯਾਰ ਮੈਂ ਕਿੱਦਾਂ ਦੇ ਜਿਹੜੇ ਲੋਕ ਰੱਖੇ ਆ, ਪਰ ਇਹ ਆ ਵੀ ਹੁਣ ਲੋਡ ਆ, ਡਿਮਾਂਡ ਆ, ਹਾਂਜੀ ਹਰ ਇੱਕ ਨੂੰ ਜੌਬ ਤਾਂ ਜਿਹੜੀ ਇਸ ਚੀਜ਼ ਦੇ ਵਿੱਚ ਮਿਲ ਜਾਂਦੀ, ਪਰ ਜੇ ਤੁਸੀਂ ਉਹ ਕੰਮ ਕਰ ਰਹੇ ਆ ਤਾਂ ਤੁਹਾਨੂੰ ਉਸ ਦੀ ਜਾਣਕਾਰੀ ਪੂਰੀ ਹੋਵੇ, ਉਹ ਫਾਇਦਾ ਹੀ ਕਰਦੀ ਹੈ, ਨੁਕਸਾਨ ਕਿਤੇ ਨਹੀਂ ਫਾਇਦਾ ਕਰਦੀ। ਕਰਦੀ ਬਿਲਕੁਲ ਉਹ ਤੁਸੀਂ ਕਿਸੇ ਕਈ ਨੂੰ ਕੁਝ ਵਾਰੀ ਕਿਸੇ ਬੈਟਰ ਹਾਦਸੇ 'ਚ ਦੱਸੋਗੇ, ਬਚ ਜਾਂਦੇ ਤੁਸੀਂ ਬਚਦੇ ਆ, ਕਿਤੇ ਫਸੇ ਹੁੰਦੇ ਆ, ਤੁਸੀਂ ਨਿਕਲ ਹਾਂਜੀ ਸਕਦੇ ਉੱਥੇ, ਹੂੰ ਕਿਤੇ ਠੰਡ ਹੋਵੇ, ਕਿਤੇ ਗਰਮੀ ਹੋਵੇ, ਕਿਤੇ ਫਸੇ ਹੋਵੇ, ਜੀ ਕੋਈ ਅਜਿਹਾ ਪੁਰਜਾ ਖਰਾਬ ਹੋ ਗਿਆ ਤੁਹਾਡੇ ਲਈ, ਉਹ ਤਾਂ ਮੁਸ਼ਕਲ ਆਉਂਦੀ ਆ। ਜੇ ਤੁਹਾਨੂੰ ਉਹਦਾ ਵਰਕ ਅਰਾਊਂਡ ਨਹੀਂ ਪਤਾ, ਉੱਥੋਂ ਉਹਨੂੰ ਕੱਢ ਕੇ ਕਿੱਦਾਂ ਲੈ ਕੇ ਜਾਣਾ ਆ, ਕਿਵੇਂ ਕਰਨਾ ਆ, ਜੀ ਉਹ ਵੀ ਜਿਹੜਾ ਆ ਉਹ ਨਾ ਪਤਾ ਹੋਵੇ ਤਾਂ ਫਿਰ ਮੁਸ਼ਕਲ ਆ ਜਾਂਦੀ। ਆਪਣੇ ਨਾਲ ਜੁੜੇ ਨੇ ਸਨੀ। ਹਾਂਜੀ ਸਨੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਇਹਨੂੰ ਜੀ ਸਤਿ ਸ਼੍ਰੀ ਅਕਾਲ ਵੀਰ, ਕੀ ਹਾਲ ਹੈ ਜੀ? ਸਤਿ ਸ਼੍ਰੀ ਠੀਕ ਹੈ ਅਕਾਲ ਸਨੀ ਜੀ। ਆਪਣੇ ਬਾਈ ਜੀ ਕੈਨੇਡਾ ਦਾ ਕਈ ਸੂਬਿਆਂ ਦਾ ਜਿਵੇਂ ਤੁਸੀਂ ਦੱਸਿਆ ਬਹੁਤ ਵਧੀਆ ਵਾ। ਜਿਵੇਂ ਹੁਣ ਆਪਾਂ ਕਈ ਲੋਕ ਹੁਣ ਤੇ ਕਹਿ ਦਿੰਦੇ ਜਿਹੜੇ ਨਵਿਆਂ ਦੇ ਵੀ ਖਾਣੀਆਂ ਸਭ ਤੋਂ ਮੱਚਦੇ ਨੇ ਵੀ ਆਪ ਲਾਇਸੈਂਸ ਲੈ ਲਿਆ ਸਾਨੂੰ ਕਹਿੰਦੇ ਆ ਹਨਾ। ਆਪਾਂ ਤਾਂ ਉਹਨਾਂ ਦੀ ਸੇਫਟੀ ਕਰਕੇ ਕਹਿੰਦੇ ਆ। ਜਦੋਂ ਹੁਣ ਕੋਈ ਖਬਰ ਮਿਲਦੀ ਆ ਵੀ ਫਲਾਨਾ ਮੁੰਡਾ ਵਿਚਾਰਾ ਵਿੱਚ ਹੀ ਰਹਿ ਗਿਆ, ਨਿਕਲ ਨਹੀਂ ਹੋਇਆ ਜਾਂ ਹਨਾ ਕੋਈ ਹੈਪਨ ਹੋ ਗਿਆ, ਸੋ ਜਿਹੜਾ ਹੁਣ ਬੰਦਾ ਦੇਖੋ ਜੀ, ਜਿਹੜਾ ਹੁਣ ਇੰਡੀਆ ਤੋਂ ਆਉਂਦਾ, ਪ੍ਰਵੀਨ ਬਾਈ ਜੀ ਮੈਨੂੰ ਲੱਗਦਾ ਬਾਈ ਨਵਾਂ ਆਇਆ, ਇਹ ਦੱਸ ਸਕਦੇ। ਜਦੋਂ ਆਪਾਂ ਇੱਕਦਮ ਆਉਣੇ ਆ, ਹਾਂਜੀ ਆਪਾਂ ਉੱਥੇ ਖੱਬੇ ਹੱਥ ਗੱਡੀ ਚਲਾਉਂਦੇ ਤੇ ਸੱਜੇ ਹੱਥ ਚਲਾਉਂਦੇ ਆ ਹਨਾ। ਤੇ ਟਰਨ ਦਾ ਕਿੰਨਾ ਫਰਕ ਆ। ਮੈਂ 2 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ ਬਾਈ ਜੀ, ਉੱਥੇ ਆਪਣੇ ਇੰਡੀਆ ਦੇ ਹਿਸਾਬ ਨਾਲ ਗੱਡੀਆਂ ਸੀ, ਉਹਦੇ ਗੱਡੀ ਦਾ ਲੈ ਕੇ ਮੈਂ ਮਨ ਚ ਇਹੀ ਕਰੀ ਆਪਦੇ ਆਪ ਨੂੰ ਕਹੀਗਾ ਖੱਬੇ ਰੱਖਣੀਆਂ, ਕਿਉਂਕਿ ਇੱਥੇ ਆਪਾਂ ਸੱਜੇ ਪਾਸੇ ਚੱਲਦੇ ਆ ਹਨਾ। ਤੇ ਭੁਲੇਖਾ ਪੈ ਜਾਂਦਾ, ਆਪਾਂ ਇੰਡੀਆ ਜਾ ਕੇ ਗੱਡੀ ਚਲਾਉਂਦੇ ਆ, ਭੁਲੇਖਾ ਪੈ ਜਾਂਦਾ। ਸੋ ਕਹਿਣ ਦਾ ਮਤਲਬ ਇਹੀ ਆ ਜੀ, ਜਿਹੜਾ ਕਈ ਸਟੇਟਾਂ ਕਰਦੀਆਂ ਨੇ ਨਾ 1 ਸਾਲ ਹੋਣਾ, ਸਾਡੇ ਅਕੋਰਡਿੰਗ ਤਾਂ ਹੋਣਾ ਚਾਹੀਦਾ, ਤਾਂ ਕਿ ਤੁਸੀਂ ਆਓ ਗੱਡੀ ਚਲਾਓ, ਤੁਹਾਨੂੰ ਸਟਾਪ ਸਾਈਨਾਂ ਦਾ ਪਤਾ ਲੱਗੇ, ਤੁਹਾਨੂੰ ਕਿੱਧਰੋਂ ਮੁੜਨਾ, ਟਰਨਾਂ ਦਾ ਸੱਜੇ ਖੱਬੇ ਦਾ ਭੁਲੇਖਾ ਪੈਣੋਂ ਹਟੇ ਹਨਾ। ਕਿਉਂਕਿ ਜੇ ਤੁਸੀਂ ਗੱਡੀ ਦੇ ਵਿੱਚ ਮੰਨ ਲਓ ਮਾੜੀ ਮੋਟੀ ਗਲਤ ਟਰਨ ਮਾਰ ਲਓਗੇ, ਬੰਦਾ ਫਟਾਫਟ ਕੱਟ ਕੇ ਉਰੇ ਪਰੇ ਕਰ ਵੀ ਲੈਂਦਾ। ਟਰੱਕ 'ਚ ਜੇ ਤੁਸੀਂ ਇੱਕ ਵਾਰੀ ਗਲਤ ਟਰਨ ਮਾਰ ਲਈ, ਬੰਦਾ ਨਾਲ ਕਈਆਂ ਨੂੰ ਲੈ ਕੇ ਜਾਂਦਾ। ਹੁਣ ਕਈਆਂ ਨੂੰ ਕਿੰਨੇ ਮੁੰਡਿਆਂ ਦੇ ਹੈਪਨ ਹੋਏ ਨੇ, ਕਈਆਂ ਨੂੰ ਚਲੋ ਇੰਗਲਿਸ਼ ਘੱਟ ਆਉਂਦੀ ਆ ਜਾਂ ਮਿਸ ਕਰ ਦਿੰਦੇ ਆ, ਜਾਂ ਜਿਵੇਂ ਆਪਾਂ ਅੱਗੇ ਵੀ ਗੱਲ ਕਰਦੇ ਵੀ ਫੋਨਾਂ ਤੇ ਲੱਗੇ ਰਹਿੰਦੇ ਆ ਜਾਂ ਜੋ ਵੀ ਆ ਹਨਾ। ਕਿੰਨੇ ਜਿਹੜੇ ਲੋਹ ਬ੍ਰਿਜਾਂ ਦੇ ਵਿੱਚ ਟਰੱਕ ਹਿੱਟ ਕਰਦੇ ਨੇ ਈਸਟ ਕੋਸਟ 'ਚ ਜਾ ਕੇ, ਕਈਆਂ ਨੇ ਉੱਥੇ ਲਿਖਿਆ ਵੀ ਹੁੰਦਾ ਆਪਣੇ ਅੱਗੇ ਤੁਹਾਨੂੰ। ਮੈਨੂੰ ਲੱਗਦਾ ਆਪਾਂ ਰੇਡੀਓ ਤੇ ਵੀ ਤੁਸੀਂ ਸ਼ੇਅਰ ਕੀਤੀ ਸੀ, ਇੱਕ ਮੁੰਡਾ ਸੀ ਆਪਣਾ ਪੰਜਾਬੀ ਸੀਗਾ ਬੰਦਾ, ਉਹਨੇ ਮੈਨੂੰ ਲੱਗਦਾ ਪੈਂਸਲਵੇਨੀਆ 'ਚ ਇੱਕ ਬਹੁਤ ਹਿਸਟੋਰਿਕ ਬ੍ਰਿਜ ਤੋੜਤਾ ਸੀਗਾ, ਉਹਨੇ ਟਰੱਕ ਰੂਟ ਦੇ ਸਾਈਨ ਮਿਸ ਕਰਤੇ ਸੀ। ਇਹ ਜੋ ਗੱਲਾਂ ਨੇ ਬਾਈ ਜੀ, ਇਹ ਐਕਸਪੀਰੀਅੰਸ ਲਈ ਕਹਿੰਦੇ ਆਪਾਂ। ਪਲੱਸ ਹੁਣ ਜਿਹੜੇ ਆਟੋਮੈਟਿਕ ਟਰਾਂਸਮਿਸ਼ਨ ਆ ਗਏ, ਉਹ ਇੱਕ ਹਿਸਾਬ ਨਾਲ ਹੁਣ ਵੱਡੀ ਗੱਡੀ ਹੋਈ ਸਮਝਦੇ ਆ। ਮੈਂ ਇੱਕ ਬਾਈ ਜੀ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ। ਮੈਂ ਨਾ DMV ਆਪਦਾ ਮੈਡੀਕਲ ਸਬਮਿਟ ਕਰਨ ਗਿਆ ਸੀ, ਟਰੱਕ ਵਾਲੀ DMV। ਠੀਕ ਹੈ। ਤੇ ਮੈਂ ਉੱਥੇ ਬਾਹਰ ਖੜਾ ਸੀਗਾ, ਇੱਕ ਮੁੰਡਾ, ਉਹਦਾ ਕਿਸੇ ਦਾ ਟਰੱਕ ਦਾ ਐਕਸੀਡੈਂਟ ਹੋਇਆ ਹੋਣਾ, ਉਹਨੂੰ ਆ ਕੇ ਕਹਿੰਦਾ ਤੇਰਾ ਕੀ ਬਣਿਆ? ਕਹਿੰਦਾ ਤੇਰਾ ਟਰੱਕ ਪਲਟ ਗਿਆ ਸੀ। ਕਹਿੰਦਾ ਹਾਂ ਯਾਰ ਪਲਟ ਗਿਆ। ਕਹਿੰਦਾ ਕੀ ਬਣਿਆ? ਕਹਿੰਦਾ ਆਪਾਂ ਛੱਡਤਾ ਕੰਮ, ਮਾਲਕ ਔਖਾ ਹੁੰਦਾ ਸੀ। ਕਹਿੰਦਾ ਮੈਂ ਉਹ ਦੂਜਾ ਮੁੰਡਾ ਕਹਿੰਦਾ ਮੈਂ ਤੈਨੂੰ ਕਿਹਾ ਸੀਗਾ ਵੀ ਪਹਿਲਾਂ ਕਿਸੇ ਨਾਲ ਲਾ 5-7 ਗੇੜੇ, ਟ੍ਰੇਨ ਹੋ ਜਾ। ਕਹਿੰਦਾ ਕੋਈ ਨਾ, ਆਪਣਾ ਕਿਹੜਾ ਕੁਛ ਗਿਆ, ਉਹਦਾ ਟਰੱਕ ਗਿਆ। ਇਹ ਵੀ ਗੱਲ ਮੈਂ ਆਪਦੇ ਇਹ ਕੰਨੀ ਗੱਲ ਸੁਣੀ ਆ। ਮੈਂ ਹੁਣ ਰੱਬ ਨਾ ਕਰਦੇ ਵੀ ਕਿਤੇ ਉਹਨੂੰ ਕੋਈ ਸੱਟ ਚੋਟ ਆ ਜਾਂਦੀ, ਹਾਂ ਬਿਲਕੁਲ, ਵੀ ਫਿਰ ਉਹੀ ਗੱਲ ਆ ਵੀਰੇ। ਨਾਲੇ ਅਸੀਂ ਗਰੁੱਪਾਂ 'ਚ ਵੀ ਰੌਲਾ ਪਾਉਂਦੇ ਆ ਵੀ ਭਾਈ ਐਟਲੀਸਟ ਚਲੋ ਹੋਰ ਤੁਸੀਂ ਗੱਲ ਨਹੀਂ ਮੰਨਣੀ, ਲਾਈਫ ਇੰਸ਼ੋਰੈਂਸ ਹੀ ਲੈ ਲਓ ਆਪਦੀ ਮਾਂ ਪਿਓ ਦੀ ਜਾਂ ਪਿੱਛੇ ਫੈਮਿਲੀ ਲਈ ਹਨਾ। ਮਤਲਬ ਸੁਣ ਕੇ ਹੀ ਨਹੀਂ ਸਾਡੀ, ਪਤਾ ਨਹੀਂ ਕਦੇ ਤਾਂ ਲੱਗਦਾ ਹੁੰਦਾ ਵੀ ਖਾਣੀ ਆਪਾਂ ਹੀ ਗੱਲਾਂ ਕਰੀ ਜਾਂਦੇ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸੁਖਵਿੰਦਰ ਬਰਾੜ ਕਹਿੰਦੇ ਨੇ ਫੇਸਬੁੱਕ ਤੇ ਵੀ ਅੱਜ ਦੇ ਜਿਹੜੇ ਡਰਾਈਵਰਸ ਆ, ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦੀ ਜਿਹੜੀ ਉਹ ਘਾਟ ਆ, ਵੀ ਉਹ ਇੱਕ ਵੱਡੀ ਜਿਹੜੀ ਪ੍ਰੋਬਲਮ ਆ। ਦੇਖੋ ਕਮਾਈ ਤਾਂ ਸਾਰੀ ਉਮਰ ਹੀ ਕਰਨੀ ਆ ਬਿਲਕੁਲ। ਇਹ ਜਿਹੜਾ ਰਾਤੋਂ ਰਾਤ ਜਾਂ ਜਲਦੀ ਆਪਾਂ ਜ਼ਿਆਦੇ ਡਾਲਰ ਕਮਾਉਣ ਵਾਲੀ ਗੱਲ ਆ ਨਾ, ਆਈ ਥਿੰਕ ਉਹਨੂੰ ਮਨ ਚੋਂ ਥੋੜਾ ਜਿਹਾ ਪਿੱਛੇ ਰੱਖਣਾ ਚਾਹੀਦਾ ਆ। ਕਮਾਈ ਆਪਾਂ ਕਰਨੀ, ਮੈਂ ਦੇਖੋ ਇਹ ਨਾ ਕੋਈ ਸਮਝੇ ਵੀ ਜਿੱਦਾਂ ਸਨੀ ਵੀ ਕਹਿੰਦਾ ਵੀ ਕਿਤੇ ਸਾਡੇ ਤੋਂ ਦੁਨੀਆ ਵੀ ਮੱਚਦੇ ਆ, ਵੀ ਕਿਤੇ ਜ਼ਿਆਦਾ ਨਾ ਕਮਾਓ ਵੀਰਿਓ, ਜਿੰਨਾ ਮਰਜ਼ੀ ਕਮਾਓ, ਬਿਲਕੁਲ ਜਿੰਨੀ ਮਿਹਨਤ ਕਰ ਸਕਦੇ ਹੋ ਵੱਧ ਤੋਂ ਵੱਧ ਕਰੋ, ਪਰ ਪਹਿਲਾਂ ਆਪਣੀ ਜਿਹੜੀ ਆ ਲਾਈਫ ਦਾ, ਸੇਫਟੀ ਦਾ, ਪਰਿਵਾਰ ਦਾ, ਉਹਨੂੰ ਮੂਹਰੇ ਰੱਖ ਕੇ ਤੇ ਨਾਲ ਦੂਜਿਆਂ ਦੀ ਸੇਫਟੀ ਦਾ ਜਿਹੜਾ ਉਹ ਧਿਆਨ ਰੱਖ ਕੇ ਹੋਏ ਜਿਹੜਾ ਉਹ ਚੱਲੋ, ਉਹਦੇ ਨਾਲ ਬੈਟਰ ਜਿਹੜਾ ਉਹ ਰਹਿੰਦਾ। ਸੋ ਸਨੀ, ਤੁਸੀਂ ਉੱਥੇ ਕੁਝ ਕੈਨੇਡੀਅਨਸ ਨੂੰ ਇੱਦਾਂ ਜਾਣਦੇ ਆ ਜਿਨ੍ਹਾਂ ਨੇ ਇੱਦਾਂ 2 ਸਾਲ ਦੀ ਪਹਿਲਾਂ
ਟ੍ਰੇਨਿੰਗ ਕਰਕੇ ਜਾਂ 2 ਸਾਲ ਦੂਜੇ ਟਰੱਕ ਜਿਹੜਾ ਸੌਰੀ ਆਮ ਗੱਡੀ ਚਲਾ ਕੇ ਫਿਰ ਹੀ ਜਿਹੜਾ ਇੱਧਰ ਡਰਾਈਵਿੰਗ ਵੱਲ ਨੂੰ ਗਏ? ਹਾਂਜੀ ਵੀਰੇ, ਮੇਰੇ ਸਾਡੇ ਪਿੰਡ ਦੇ ਨੇ ਮੁੰਡੇ, ਉੱਥੇ ਮੇਰੇ ਫਰੈਂਡ ਨੇ, ਠੀਕ ਹੈ। ਸਾਡੀ ਗੱਲ ਹੁੰਦੀ ਰਹਿੰਦੀ ਸੀ, ਅੱਗੇ ਦੱਸਦੇ ਹੁੰਦੇ ਸੀ। ਮਤਲਬ ਮੈਨੂੰ ਯਾਦ ਆ ਇਹ ਗੱਲ, ਮਤਲਬ ਥੋੜੇ 2 ਸਾਲ ਪਹਿਲਾਂ ਹੋਈ ਸੀ। ਹੁਣ ਚਲੋ ਜੇ ਰੂਲ ਨਾ ਚੇਂਜ ਹੋਇਆ ਹੋਵੇ, ਉਦੋਂ ਦੱਸਦੇ ਹੀ, ਉਹ ਦੱਸ ਦਿੰਦੇ, ਕਹਿੰਦੇ ਤੁਹਾਡੇ ਗੱਲ, ਕਹਿੰਦਾ ਬੰਦਾ ਉਤਰਦਾ ਹੁੰਦੇ ਸਾਰ ਕਹਿੰਦਾ ਤੁਸੀਂ ਹਫ਼ਤੇ 'ਚ ਲਾਇਸੈਂਸ ਲੈ ਲੈਂਦੇ ਹੋ। ਸਾਡੇ ਤਾਂ ਕਹਿੰਦੇ ਪਹਿਲਾਂ ਖਾਣੀ ਗੱਡੀ ਦਾ ਲੈਣਾ ਪੈਂਦਾ, ਮੈਨੂੰ ਲੱਗਦਾ ਕਲਾਸ 5 ਹੁੰਦਾ, ਫਿਰ ਉਹ ਰੱਖਣਾ ਪੈਂਦਾ। ਫਿਰ ਤੁਸੀਂ ਉਹਨਾਂ ਨੇ ਟਰੱਕ ਦਾ ਲਿਆ, ਲੋਕਲ ਦਾ, ਫਿਰ ਉਹਨਾਂ ਦੇ ਹਾਈਵੇ ਤੇ ਟਰੱਕ ਲਿਜਾਣ ਦਾ ਵੀ ਡਿਫਰੈਂਟ ਆ, ਟੋਰਾਂਟੋ 'ਚ, ਆਪਣੇ ਬਰੈਂਪਟਨ 'ਚ। ਤੇ ਇੱਕ ਮੇਰਾ ਮੁੰਡਾ ਫਰੈਂਡ ਆ ਇੱਧਰ ਆਪਣੇ ਸਰੀ ਕੰਨੀ ਰਹਿੰਦਾ, ਉਹ ਵੀ ਮੈਨੂੰ ਦੱਸਦਾ ਸੀ। ਉਹਦੀ ਮੈਨੂੰ ਗੱਲ ਯਾਦ ਨਹੀਂ, ਮੈਂ ਉਹਨੂੰ ਫੋਨ ਵੀ ਕੀਤਾ ਸੀ ਇੱਕ ਦਿਨ, ਮੈਂ ਕਿਹਾ ਚੱਲ ਪੁੱਛਦੇ ਆ ਹਨਾ ਵੀ, ਪਰ ਉਹਦੇ ਨਾਲ ਮੇਰੀ ਗੱਲ ਨਹੀਂ ਹੋਈ। ਮੈਂ ਉਹਦੇ ਨਾਲ ਜਦੋਂ ਦੁਬਾਰਾ ਗੱਲ ਹੋਈ, ਮੈਂ ਪਤਾ ਕਰਕੇ ਜ਼ਰੂਰ ਦੱਸੂ ਜੀ। ਬਿਲਕੁਲ। ਸੋ ਬਹੁਤ ਸਾਰੇ ਪ੍ਰੋਵਿੰਸ਼ੀਅਲ ਉੱਥੇ ਆਪਣੇ ਜਿਹੜੇ ਕਾਨੂੰਨ ਹੈਗੇ ਆ, ਜਿੱਦਾਂ ontario ਦੇ ਵਿੱਚ 18 ਸਾਲ ਤੋਂ ਉੱਤੇ G1 G2 M1 M2 ਇਹ ਤੁਹਾਡੇ ਕੋਲ ਵੈਲਿਡ ਲਾਇਸੈਂਸ ਹੋਣਾ ਚਾਹੀਦਾ ਆ। ਇਸ ਤੋਂ ਪਹਿਲਾਂ ਤੁਸੀਂ ਟਰੱਕ ਡਰਾਈਵਰ ਦਾ ਜਿਹੜਾ ਲਾਇਸੈਂਸ ਆ ਉਹ ਜੇ ਤੁਸੀਂ ਲੈਣਾ ਚਾਹੁੰਦੇ ਹੋ। ਸੋ ਇਦਾਂ ਹੀ ਜਿਹੜੀਆਂ ਹੋਰ ਉਹਨਾਂ ਦੇ ਸੂਬਿਆਂ ਦੇ ਵਿੱਚ ਹੈਗੇ ਆ। ਆਪਣੇ ਇੱਥੇ ਇਸ ਗੱਲੋਂ ਬਹੁਤ ਮੌਜ ਆ, ਅਮਰੀਕਾ ਦੇ ਵਿੱਚ ਇਸ ਗੱਲੋਂ ਬੜੀ ਜਿਹੜੀ ਉਹ ਮੌਜ ਹੈ, ਇਦਾਂ ਦੀ ਕੋਈ ਬਹੁਤੀ ਰਿਕੁਆਇਰਮੈਂਟ ਨਹੀਂ ਕਰੋ ਤੇ ਟਰੱਕ ਚਲਾਓ। ਹਾਂਜੀ, ਟੈਸਟ ਕਲੀਅਰ ਕਰੋ, ਪਾਸ ਕਰੋ ਤੇ ਤੁਸੀਂ ਜਿਹੜਾ ਟਰੱਕ ਦੇ ਕਰ ਸਕਦੇ ਆ। ਸੋ ਟਰੱਕਾਂ ਦੇ ਸਕੂਲ ਦਾ ਵੀ ਇਹਦੇ ਵਿੱਚ ਫਿਰ ਬਹੁਤ ਵੱਡਾ ਰੋਲ ਆਉਂਦਾ ਵੀ ਕਿੱਦਾਂ ਸਿਖਾਇਆ ਜਾਂਦਾ ਹੈ, ਕਿੱਦਾਂ ਆ ਆਪਾਂ ਕੀ ਸਿਰਫ ਇੱਕ ਗੁੱਡ ਟਰੱਕ ਡਰਾਈਵਰ ਉਹ ਚੋਂ ਪ੍ਰੋਡਿਊਸ ਕਰ ਰਹੇ ਹਾਂ, ਸਿਰਫ ਇੱਕ ਡਰਾਈਵਰ ਖਾਨਾ ਪੂਰਤੀ ਕਰਨ ਦੇ ਲਈ ਆਪਾਂ ਕਰ ਰਹੇ ਹਾਂ, ਉਹ ਵੀ ਜ਼ਰੂਰੀ ਹੈ। ਦੇ ਵਿੱਚ ਵੀ ਇੱਕ ਖਬਰ ਸਾਂਝੀ ਕੀਤੀ ਸੀ ਜਿਹਦੇ ਚ DMV ਦਾ ਮੁਲਾਜ਼ਮ ਬੇਕਰਸਫੀਲਡ ਦਾ ਪੈਸੇ ਲੈ ਕੇ, ਤੇ ਉਹ ਦੇਖੋ ਇਹ ਪਹਿਲੀ ਵਾਰੀ ਨਹੀਂ ਹੈ, ਕਈ ਵਾਰੀ ਹੋ ਚੁੱਕਾ ਆ ਜੀ। ਵੀ ਇਦਾਂ ਬਹੁਤ ਸਾਰੇ। ਮੈਂ ਇੱਕ ਲਾਸਟ ਗੱਲ ਹੀ ਕਹਿਣਾ ਚਾਹੁੰਦਾ ਸੀ, ਇਕੱਲੀ ਨਾ ਆਪਣੀ ਕਮਿਊਨਿਟੀ ਦੇ ਜਿਹੜੇ ਟਰੱਕ ਸਕੂਲ ਨੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ, ਕਹਿਣਗੇ ਸਾਡੇ ਘਰਾਂ ਖਿਲਾਫ ਹੀ ਬੋਲਦੇ ਆ, ਇਕੱਲੀ ਆਪਣੀ ਕਮਿਊਨਿਟੀ ਦੇ ਟਰੱਕਾਂ ਸਕੂਲਾਂ ਵਾਲੇ ਕਹਿੰਦੇ ਨੇ ਹਫ਼ਤੇ 'ਚ ਲਾਇਸੈਂਸ ਲੈ ਲਓ। ਠੀਕ ਹੈ। ਜਿਹੜੇ ਗੋਰਿਆਂ ਦੇ ਜੇ ਤੁਸੀਂ ਲਾਇਸੈਂਸ ਲੈਣ ਜਾਂਦੇ ਹੋ, $4500 ਆ, ਤੁਹਾਨੂੰ ਕਲਾਸਾਂ ਦਿੰਦੇ ਆ, ਪੜਾਉਂਦੇ ਆ, ਸਾਰਾ ਤੁਹਾਨੂੰ ਆਪਣੇ ਦਾ ਕਹਿੰਦੇ ਆ ਚਲੋ ਟੈਸਟ ਕਲੀਅਰ ਕਰ ਲਿਆ, ਆ ਜਾ ਤੈਨੂੰ 2 ਦਿਨਾਂ 'ਚ ਦਵਾ ਦਿੰਦੇ ਆ। ਇਹ ਤੇ ਫਿਰ ਆਬਵੀਅਸਲੀ ਜਿੱਥੇ ਟਾਈਮ ਨੂੰ ਕੱਟ ਕਰ ਰਹੇ ਆ, ਉੱਥੇ ਤਾਂ ਕਈ ਕਾਰਨਰ ਕੱਟ ਹੋ ਰਹੇ ਹੁੰਦੇ ਆ ਫਿਰ ਜੀ। ਥੈਂਕ ਯੂ ਸਨੀ ਕਾਲ ਕਰਨ ਦੇ ਲਈ। ਥੈਂਕ ਯੂ ਵੀਰੇ। ਜੀ। ਗੁਰਵਿੰਦਰ ਸੰਘਾ ਕਹਿੰਦੇ ਵੀ ਰਿਕਮੈਂਡ ਹੋਣਾ ਚਾਹੀਦਾ ਵੀ 1 ਸਾਲ ਟਰੱਕ ਡਰਾਈਵਿੰਗ ਐਕਸਪੀਰੀਅੰਸ ਹੋਣਾ ਚਾਹੀਦਾ। ਇਹ ਹੌਲੀ ਹੌਲੀ ਬਹਿਸ ਚੱਲ ਪੈਣੀ ਹੈ ਕਿ ਤੁਹਾਨੂੰ ਪਹਿਲਾਂ ਕੁਛ ਨਾ ਕੁਛ ਮਾਦੇ ਜੀ ਲਿਆਉਣੀ ਪੈਣੀ ਹੈ, ਜਿਹਦੇ ਨਾਲ ਘੱਟੋ ਘੱਟ ਤੁਹਾਡਾ ਸਕਿੱਲ ਡਰਾਈਵਰ ਹੈ ਜਿਹੜਾ ਉਹ ਟਰੱਕ ਤੇ ਚੜੇ। ਨਹੀਂ, ਇਹ ਤਾਂ ਬਿਲਕੁਲ ਸਹੀ ਗੱਲ ਆ ਤੁਹਾਡੀ। ਆਪਣੇ ਨਾਲ ਜੁੜੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਆਨੂੰ। ਸਤਿ ਸ਼੍ਰੀ ਅਕਾਲ ਰਾਜਕਰਮੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਟੌਪਿਕ ਜਿਹੜਾ ਬਹੁਤ ਵਧੀਆ ਆ, ਆਪਾਂ ਪਰਸੋਂ ਵੀ ਖਬਰ ਸਾਂਝੀ ਕੀਤੀ ਸੀ ਤੇ ਕਿਸ ਤਰ੍ਹਾਂ ਬੇਕਰਸਫੀਲਡ ਦੇ ਵਿੱਚ ਇੱਕ ਟਰੱਕ ਡਰਾਈਵਿੰਗ ਸਕੂਲ ਵਾਲੇ ਜਿਹੜੇ ਸੀ, ਜਿਨ੍ਹਾਂ ਦੇ ਸਟੂਡੈਂਟ ਪਾਸ ਨਹੀਂ ਹੁੰਦੇ ਸੀ, ਪੈਸੇ ਦੇ ਕੇ DMV ਵਾਲੇ EMPLOYE ਤੋਂ ਪਾਸ ਕਰਾ ਲੈਂਦੇ ਸੀ, ਤੇ DMV EMPLOYE ਜਿਹੜਾ ਆ ਉਹ ਤਾਂ ਹੁਣ ਉਹਨੇ ਕੱਢ ਵੀ ਦਿੱਤਾ ਸੀ, ਤਾਂ ਹੁਣ ਗਿਲਟੀ ਵੀ ਮੰਨ ਲਈ ਹੈਗੀ ਆ। ਸੋ ਇਦਾਂ ਦੀ ਇੱਕ ਨਹੀਂ, ਬਹੁਤ ਸਾਰੀਆਂ ਆਈਆਂ ਖਬਰਾਂ ਹਨਾ ਪਿਛਲੇ ਸਾਲਾਂ ਦੇ ਵਿੱਚ। ਤੇ ਆਪਣੇ ਸਨੀ ਭਾਜੀ ਵੀ ਕਹਿ ਕੇ ਗਏ ਸੀ ਵੀ ਬਈ ਏਦਾਂ ਹਫ਼ਤੇ 'ਚ ਲਾਇਸੈਂਸ ਲੈ ਲੈਂਦੇ ਆ। ਤੁਸੀਂ ਹਫ਼ਤੇ 'ਚ ਸੱਦੋ, ਹਰ ਇੱਕ ਟਰੱਕ ਡਰਾਈਵਰ ਨੂੰ ਪਤਾ ਵੀ ਯੂਟਾ ਜਾ ਕੇ ਤੀਜੇ ਦਿਨ ਲਾਇਸੈਂਸ ਲੈ ਆਉਂਦੇ ਆ। ਉਹ ਕਿੱਦਾਂ ਡਰਾਈਵਿੰਗ ਲਾਇਸੈਂਸ ਕਮਰਸ਼ੀਅਲ ਤੁਹਾਨੂੰ ਤੀਜੇ ਦਿਨ ਮਿਲ ਜਾਂਦਾ ਹੈਗਾ। ਸੋ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਪੰਜਾਬੀ ਰੇਡੀਓ USA ਦੇ, ਭਾਈ ਜਿਹੜਾ ਬੰਦਾ ਟਰੱਕ ਚਲਾਉਂਦਾ, ਤੁਹਾਨੂੰ ਨਹੀਂ ਪਤਾ ਵੀ ਇਹਨੂੰ ਸਹੀ ਲਾਇਸੈਂਸ ਲਿਆ ਆ, ਇਹਨ ਕਿੱਦਾਂ ਲਿਆ ਆ, ਕਿੰਨਾ ਚਿਰ ਹੋ ਗਿਆ। ਜਦੋਂ ਤੁਸੀਂ ਘੱਟੋ ਘੱਟ ਹਾਈਵੇ 99.5 ਤੇ ਜਾਂਦੇ ਆ ਨਾ, ਬੜੇ ਕੇਅਰਫੁਲ ਹੋ ਕਾਰ ਦੇ ਵਿੱਚ ਜੀ, ਥੋੜਾ ਅੱਗੇ ਪਿੱਛੇ ਰਹੋ। ਮੈਂ ਤਾਂ ਕਹਿੰਦਾ 200 300 ਫੁੱਟ ਹਨਾ। ਸੋ ਬਹੁਤ ਵੱਡੀ ਇਹ ਪ੍ਰੋਬਲਮ ਹੈਗੀ ਆ। ਬਹੁਤ ਜਦੋਂ ਆਪਾਂ ਗੱਲ ਕਰਦੇ ਫਿਰ ਕਈਆਂ ਨੇ ਚੁੱਕਣਾ ਵੀ ਦੇਖੋ ਜੀ ਇਹ ਏਦਾਂ ਗੱਲ ਕਰਦੇ, ਵੀ ਤੁਸੀਂ ਦੇਖੋ ਕਿੰਨੇ ਐਕਸੀਡੈਂਟ ਹੁੰਦੇ। ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ, 3 ਜਾਣੇ ਇਕੱਠੇ ਮਰ ਜਾਂਦੇ ਆ ਹਨਾ। ਤੇ ਆਮ ਬੰਦੇ ਦਾ ਵਿਚਾਰੇ ਦਾ ਕੀ ਕਸੂਰ ਆ? ਤੁਸੀਂ ਆਪ ਤਾਂ ਗਲਤ ਕੰਮ ਕੀਤਾ, ਹੋਰਨਾਂ ਨੂੰ ਵੀ ਮਾਰਨਾ ਹੈਗਾ। ਤੇ ਇਹ ਕਈ ਜਗ੍ਹਾ ਲੀਨੀਅੰਟ ਰਹੇ ਆ, ਤੇ ਜਦੋਂ ਫਿਰ ਪਿੱਛੇ ਪੈਂਦੇ ਆ, ਤੁਹਾਨੂੰ ਪਤਾ ਇਨਵੈਸਟੀਗੇਸ਼ਨ ਹੁੰਦੀ ਆ, ਸਣੇ FBI ਸਾਰਾ ਕੁਛ, ਤੇ ਫਿਰ ਉਹ 900 ਬੰਦੇ ਦਾ ਲਾਇਸੈਂਸ ਸਸਪੈਂਡ ਹੁੰਦਾ ਆ। ਉਹ ਫਿਰ ਉਹਨਾਂ ਨੂੰ ਦੁਬਾਰਾ ਕੀ ਲੈਣਾ ਪੈਂਦਾ ਆ। ਠੀਕ ਹੈ ਕਿ ਨਹੀਂ? ਉਹ ਜਿਨ੍ਹਾਂ ਨੇ ਵਿਚਾਰਿਆਂ ਨੇ ਸਹੀ ਪੜ੍ਹ ਕੇ ਸਹੀ ਮਿਹਨਤ ਨਾਲ ਲਿਆ ਹੁੰਦਾ, ਉਹਨਾਂ ਨੂੰ ਵੀ ਫਿਰ ਦੁਬਾਰਾ ਕੀ ਲੈਣਾ ਪੈਂਦਾ ਜੀ। ਸੋ ਭਾਈ ਆਪਾਂ ਤਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਇਹੀ ਕਹਿੰਦੇ ਆ ਵੀ ਤੁਹਾਡਾ ਕੋਈ ਵੀ ਨਵਾਂ ਫਰੈਂਡ, ਦੋਸਤ, ਮਿੱਤਰ ਇੰਡੀਆ ਤੋਂ ਚਾਹੇ ਆਉਂਦਾ, ਚਾਹੇ ਇੱਥੇ ਵਾਲਾ ਲਾਇਸੈਂਸ ਲੈਂਦਾ, ਵੀ ਭਾਈ ਮਿਹਨਤ ਦੇ ਨਾਲ 2-4 ਮਹੀਨੇ ਲਾ ਕੇ ਚੱਜ ਨਾਲ ਸਿੱਖੋ। ਕਿਉਂਕਿ ਜੇ ਪੂਰੀ ਲਾਈਫ ਤੁਸੀਂ ਉਹ ਕੰਮ ਕਰਨਾ ਆ, ਉੱਦਾਂ ਦਾ ਕੰਮ ਨਾ ਕਰੋ ਜਿਹਦੇ 'ਚ ਤੁਸੀਂ ਆਪਣੀ ਲਾਈਫ ਨੂੰ ਵੀ ਖਤਰੇ 'ਚ ਪਾਉਂਦੇ ਆ, ਤੇ ਰੋਡ ਦੇ ਉੱਤੇ ਜਾਂਦਿਆਂ ਨੂੰ ਹਰ ਇੱਕ ਦੀ ਲਾਈਫ ਨੂੰ ਖਤਰੇ 'ਚ ਪਾਉਂਦੇ ਆ। ਕਿਉਂਕਿ ਇਹ ਟਰੱਕ ਨਹੀਂ ਹੈਗਾ, ਇੱਕ ਬੰਬ ਦੇ ਉੱਤੇ ਤੁਸੀਂ ਬੈਠੇ ਆ।
85,000 ਕਿੰਨਾ ਪੌਂਡ ਭਾਰ ਹੁੰਦਾ ਆ, ਤੇ ਬ੍ਰੇਕਾਂ ਜਦੋਂ ਲੱਗਦੀਆਂ ਨਹੀਂ ਹੈਗੀਆਂ ਨਾ ਤੇ ਫਿਰ ਪਤਾ ਨਹੀਂ ਲੱਗਦਾ। ਸੋ ਇਹ ਹਰ ਇੱਕ ਨੂੰ ਪਤਾ ਵੀ ਬਹੁਤ ਵੱਡੀ ਪ੍ਰੋਬਲਮ ਆ ਇਹ, ਵੀ ਇੰਨਾ ਜ਼ਿਆਦਾ ਫਰਾਡ ਹੋ ਰਿਹਾ, ਪਰ ਪਤਾ ਨਹੀਂ ਆਪਣੇ ਲੋਕ ਸਮਝਦੇ ਕਿਉਂ ਨਹੀਂ ਹੈ। ਜੀ ਬਿਲਕੁਲ। ਥੈਂਕ ਯੂ ਹਰਜੋਤ ਜੀ, ਥੈਂਕ ਯੂ, ਧੰਨਵਾਦ ਜੀ, ਧੰਨਵਾਦ। ਆਪਣੇ ਅਗਲੇ ਕਾਲਰ ਨੇ ਜਿਮੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਭਾਜੀ ਮੈਂ ਕੈਨੇਡੀਅਨ ਡਰਾਈਵਰ ਹਾਂ, ਮੈਂ ਥੋੜਾ ਜਿਹਾ ਆਪਣਾ ਐਕਸਪੀਰੀਅੰਸ ਦੱਸਣਾ ਚਾਹੁੰਦਾ ਸੀਗਾ। ਜੀ ਜ਼ਰੂਰ। ਆਪਣੇ ਕੈਨੇਡਾ ਦੇ ਵਿੱਚ ਭਾਜੀ ਜਦੋਂ ਆਪਾਂ ਇੰਟਰ ਪ੍ਰੋਵਿੰਸ਼ੀਅਲ ਵੀ ਟ੍ਰਾਂਸਫਰ ਕਰਦੇ ਆ ਨਾ ਲਾਇਸੈਂਸ, ਮੈਂ ਜਦੋਂ ਓਨਟਾਰੀਓ ਤੋਂ BC ਆਇਆ, ਸਰੀ ਆਇਆ, ਠੀਕ ਹੈ, ਮੈਂ ਤਾਂ ਚਲੋ ਬਚ ਗਿਆ, ਮੈਨੂੰ ਮਿਲ ਗਿਆ। ਜੇ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ ਨਹੀਂ, ਤੁਹਾਨੂੰ ਉਹ ਮੁੜ ਕੇ ਕਲਾਸ 5 ਦੇ ਵਿੱਚ ਪਾ ਦਿੰਦੇ ਆ, ਚਾਹੇ ਜਿਹੜੇ ਮਰਜ਼ੀ। ਕਲਾਸ 5 ਕੀ ਚੀਜ਼ ਆ? ਹਾਂਜੀ, ਮਤਲਬ ਭਾਜੀ ਕਲਾਸ 5 ਜਿਹੜਾ ਸਿਰਫ ਗੱਡੀਆਂ ਚਲਾਉਣ ਵਾਲਾ ਜਿਹੜਾ ਲਾਇਸੈਂਸ, ਰੈਗੂਲਰ ਗੱਡੀਆਂ ਚਲਾਉਣ ਵਾਲਾ, ਕਲਾਸ 5 ਰੈਗੂਲਰ ਗੱਡੀਆਂ ਵਾਲਾ, ਉਹ ਉੱਥੇ ਪਾ ਦਿੰਦੇ ਆ ਭਾਜੀ। ਜਦੋਂ ਓਨਟਾਰੀਓ ਦੀ ਪ੍ਰੋਵਿੰਸ ਜਿਹੜੀ, ਹਾਂ ਓਨਟਾਰੀਓ ਤੋਂ ਮੈਂ ਜਦੋਂ BC ਮੂਵ ਹੋਇਆ ਸੀਗਾ ਨਾ, ਤੇ ਜੇ ਮੇਰੇ ਕੋਲ 2 ਸਾਲ ਦਾ ਐਕਸਪੀਰੀਅੰਸ ਨਾ ਹੁੰਦਾ, ਕਰਕੇ ਉਹਨਾਂ ਨੇ ਮੈਨੂੰ ਫਿਰ ਕਹਿਣਾ ਸੀ ਕਿ ਟੈਸਟ ਦਿਓ ਇੱਥੇ ਦੇ ਹਿਸਾਬ ਨਾਲ। ਕੈਨੇਡਾ ਦੀ ਕੀ ਹੋਰ ਪ੍ਰੋਵਿੰਸਸ ਦੇ ਵਿੱਚ ਇਹ ਵੀ ਹੈ ਕਿ ਤੁਸੀਂ ਜੇ ਫ੍ਰੀਵੇ ਤੇ ਵੀ ਚੜਨਾ ਵਾ ਤੇ ਉਹਦੇ ਲਈ ਵੀ ਤੁਹਾਨੂੰ ਇੱਕ ਪੀਰੀਅਡ ਜਿਹੜਾ ਉਹ ਪਾਸ ਕਰਨਾ ਪੈਂਦਾ, ਉਸ ਤੋਂ ਬਾਅਦ ਹੀ ਤੁਸੀਂ ਸੜਕ ਤੇ ਫ੍ਰੀਵੇ ਤੇ ਆ ਸਕਦੇ ਹੋ? ਭਾਜੀ ਓਨਟਾਰੀਓ ਦਾ ਤਾਂ ਇਹੀ ਹੈ, G1 ਰਿਟਨ ਟੈਸਟ ਹੈ, G2 ਰੋਡ ਟੈਸਟ ਹੈ, G2 ਫਿਰ G ਤੁਹਾਡਾ ਹੋ ਗਿਆ ਫੁੱਲ ਲਾਇਸੈਂਸ, ਫਿਰ ਉਸ ਤੋਂ ਬਾਅਦ ਹੀ ਤੁਸੀਂ ਲੈ ਸਕਦੇ ਹੋ। ਇਹ ਨਹੀਂ ਹੈਗਾ ਓਨਟਾਰੀਓ 'ਚ ਨਹੀਂ ਹੈਗਾ, ਪਰ BC ਦੇ ਵਿੱਚ ਹੈ। ਬਾਕੀ ਪ੍ਰੋਵਿੰਸਾਂ ਦਾ ਮੈਂ ਕਹਿ ਨਹੀਂ ਸਕਦਾ। ਜੀ ਠੀਕ ਹੈ ਜੀ, ਕੋਈ ਗੱਲ ਵਿੱਚ ਕਲਾਸ 7 ਹੋ ਗਿਆ। ਹਾਂ, ਪਰ ਮੈਂ ਇੱਕ ਗੱਲ ਜ਼ਰੂਰ ਜਾਂਦੇ ਇਹ ਕਹਿਣਾ ਚਾਹੁੰਦਾ ਆ ਸੇਫਟੀ ਬਾਰੇ। ਹੁਣ BC ਦੇ ਵਿੱਚ ਤਾਂ ਏਦਾਂ ਨਹੀਂ ਹੈਗਾ। ਓਨਟਾਰੀਓ ਦੀ ਜਿੰਨੀਆਂ ਵੀ ਕੰਪਨੀਆਂ, ਟਰੱਕਿੰਗ ਕੰਪਨੀਆਂ ਹੈਗੀਆਂ, ਉੱਥੇ ਪ੍ਰਾਈਵੇਟ ਇੰਸ਼ੋਰੈਂਸ ਆ। ਹਾਂਜੀ, ਠੀਕ ਹੈ। ਉੱਥੇ ਉਹਨਾਂ ਸਾਰੇ ਟਰੱਕਾਂ ਦੇ ਵਿੱਚ ਉਹਨਾਂ ਨੂੰ ਹੈਵ ਟੂ ਮੈਂਡੇਟਰੀ ਆ, ਅੰਦਰ ਕੈਮਰੇ ਲੱਗੇ ਆ, ਬਾਹਰ ਵੀ ਲੱਗੇ ਆ, ਅੰਦਰ ਕੀ ਲੱਗੇ, ਮਤਲਬ ਜੇ ਡਰਾਈਵਰ ਕੀ ਕਰਦਾ ਕੀ ਨਹੀਂ ਕਰਦਾ ਉਹਦੀ ਕੋਈ ਪ੍ਰਾਈਵੇਸੀ ਨਹੀਂ, ਕੋਈ ਕੁਝ ਨਹੀਂ। ਓਨਟਾਰੀਓ ਦੀ ਕੰਪਨੀਆਂ, ਕੁਬੈਕ ਦੀਆਂ ਤੇ BC ਦੀਆਂ, ਕਿਉਂਕਿ ਇੱਥੇ ਪ੍ਰਾਈਵੇਟ ਇੰਸ਼ੋਰੈਂਸ ਨਹੀਂ ਹੈਗੀ, ਇੱਥੇ ਸਰਕਾਰੀ ਆ। ਇੱਥੇ ਥੋੜੀ ਫੇਰ ਵੀ ਰਿਆਇਤ ਆ, ਪਰ ਫਿਰ ਵੀ ਜਿਹੜਾ ਹੋਣੀ ਆ ਦੁਰਘਟਨਾ ਤਾਂ ਹੋਣੀ ਤਾਂ ਉਹ ਵੀ ਤਾਂ ਵੀ ਹੈਗੀ ਆ, ਚਾਹੇ ਲੱਗੇ ਆ ਕੈਮਰੇ, ਅੰਦਰ ਵੀ ਲੱਗੇ ਆ, ਬਾਹਰ ਵੀ ਲੱਗੇ ਆ। ਪਰ ਚਲੋ ਇਹ ਦੱਸਣਾ ਚਾਹੁੰਦਾ ਸੀਗਾ। ਚਲੋ ਥੈਂਕ ਯੂ ਜਿਮੀ। ਸੋ ਬਿਲਕੁਲ ਜਿੱਦਾਂ ਇਹਨਾਂ ਨੇ ਕਿਹਾ ਵੀ 2 ਸਾਲ ਦਾ ਐਕਸਪੀਰੀਅੰਸ ਸੀਗਾ ਤੇ ਤਾਂ ਇਹਨਾਂ ਨੂੰ ਮਿਲ ਗਿਆ, ਨਾ ਹੁੰਦਾ ਤਾਂ ਸਾਰਾ ਕੁਝ ਦੁਬਾਰਾ ਫਿਰ ਰੈਗੂਲਰ ਗੱਡੀ ਚਲਾਉਣ ਵਾਲੇ ਰਹਿ ਜਾਣਾ ਸੀਗਾ। ਫਿਰ ਉਸ ਤੋਂ ਬਾਅਦ 2 ਸਾਲ ਐਕਸਪੀਰੀਅੰਸ ਪੂਰਾ ਹੁੰਦਾ ਤੇ ਫਿਰ ਚਲਾਉਣਾ ਸੀ। ਜਗਰੂਪ ਜੀ ਆਪਣੇ ਨਾਲ ਜੁੜੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਨ ਸਿੰਘ ਜੀ, ਦੋਨੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਰਾਜਕਰਨ ਸਿੰਘ ਜੀ, ਤਕਰੀਬਨ ਪਿਛਲੇ ਬਹੁਤ ਲੰਬੇ ਸਮੇਂ ਤੋਂ ਆਪਦੀ ਟਰੱਕਿੰਗ ਦੀ ਬਾਰੇ ਗੱਲਾਂ ਬਾਤਾਂ ਕਰਦੇ ਔਰ ਆਪਣੇ ਭਾਈਚਾਰੇ ਨੂੰ ਹਮੇਸ਼ਾ ਤੁਸੀਂ ਜਾਣੂ ਕਰਾਉਂਦੇ ਹੋ ਨਵੀਆਂ ਆਉਣ ਵਾਲੀਆਂ ਚੀਜ਼ਾਂ ਤੋਂ, ਹਨਾ। ਰਮਨ ਭਾਜੀ ਵੀ ਲੱਗੇ ਹੁੰਦੇ ਆ, ਧੰਨਵਾਦ ਆ ਪਹਿਲਾਂ ਤਾਂ ਜੀ। ਅੱਛਾ, ਬੇਨਤੀ ਇਹ ਆ ਵੀ ਆਪ ਜੀ ਇੱਕ ਤਾਂ ਐਕਸਪੀਰੀਅੰਸ ਦੀ ਗੱਲ ਕਰ ਰਹੇ ਹੋ, ਮੈਂ 2-3 ਵਿਚਾਰਾਂ ਰੱਖਣੀਆਂ ਨੇ। ਇੱਕ ਤਾਂ ਐਕਸਪੀਰੀਅੰਸ ਮੇਰਾ ਜਿਹੜਾ ਆਪਣਾ ਐਕਸਪੀਰੀਅੰਸ ਆ ਜੀ, ਮੈਂ 2005 ਤੋਂ ਰੈਗੂਲਰ ਟਰੱਕ ਚਲਾ ਰਿਹਾ ਵਾਂ। ਤੇ ਜਿਹੜੀ ਗੱਲ ਜਿੱਦਾਂ ਹੁਣ ਆਪਾਂ ਕਹਿ ਦਿੰਦੇ ਆ ਵੀ ਆਪਣੀਆਂ ਇੰਸ਼ੋਰੈਂਸ ਕੰਪਨੀਆਂ 2 ਸਾਲ ਦਾ ਐਕਸਪੀਰੀਅੰਸ ਮੰਗਦੀਆਂ ਨੇ, ਜਾਂ 2 ਸਾਲ ਦਾ ਐਕਸਪੀਰੀਅੰਸ ਨਹੀਂ ਹੈਗਾ ਤਾਂ ਹਾਇਰ ਨਹੀਂ ਕਰਨਾ ਚਾਹੀਦਾ। ਹੁਣ ਇੱਕ ਗੱਲ ਰਾਜਕਰਨ ਜੀ ਇਹ ਆ ਵੀ 2 ਸਾਲ ਦਾ ਐਕਸਪੀਰੀਅੰਸ ਘਰੇ ਲਾਇਸੈਂਸ ਬੈਠਿਆਂ ਜੇ ਪੁਰਾਣਾ ਹੋ ਗਿਆ, ਐਕਸਪੀਰੀਅੰਸ ਤਾਂ ਹੋਣਾ ਨਹੀਂ ਹੋਣਾ। ਆਪਾਂ ਲਾਇਸੈਂਸ ਕੀ, ਐਕਸਪੀਰੀਅੰਸ ਕੀ ਚੀਜ਼ ਆ, ਪਹਿਲਾਂ ਆਪਾਂ ਇਹ ਦੇਖਣਾ ਨਾ ਵੀ ਕੀ 2 ਸਾਲ ਲਾਇਸੈਂਸ ਪਹਿਲਾਂ ਲੈ ਲਿਆ, ਉਹਦੇ 4 ਸਾਲ ਕਿਤੇ ਸਟੋਰ ਤੇ ਕੰਮ ਕਰ ਲਿਆ ਜਾਂ ਕਿਤੇ ਇੰਡੀਆ ਘੁੰਮ ਆਇਆ ਤੇ ਉਹ ਐਕਸਪੀਰੀਅੰਸ ਹੋ ਗਿਆ? ਨਹੀਂ, ਐਕਸਪੀਰੀਅੰਸ ਇਹ ਹੁੰਦਾ ਵੀ 2 ਸਾਲ ਉਹਨੇ ਟਰੱਕ ਚਲਾਇਆ। ਹੁਣ ਇੰਸ਼ੋਰੈਂਸ ਕਹਿੰਦੀ ਆ ਵੀ 2 ਸਾਲ ਲਾਇਸੈਂਸ ਪੁਰਾਣਾ ਤਾਂ ਲੈ ਲਿਆ, ਹੁਣ 2 ਸਾਲ ਬੰਦਾ ਘਰੇ ਬੈਠਾ ਰਿਹਾ, ਈਵਨ ਉਹ ਤਾਂ ਪਹਿਲੇ ਨੂੰ ਵੀ ਮਾੜਾ ਹੋ ਗਿਆ ਜਿਹੜਾ ਉਹਨੇ ਸਕੂਲ 'ਚ ਜੇ 2 ਅੱਖਰ ਸਿੱਖੇ ਵੀ ਸੀ, ਕੁਝ ਚੀਜ਼ਾਂ ਸਿੱਖੀਆਂ ਵੀ ਸੀ, 2 ਸਾਲ ਬਾਅਦ ਉਹ ਟਰੱਕ ਤੇ ਆ ਗਿਆ, ਮਤਲਬ ਉਦੋਂ ਨੁਕਸਾਨਦਾਇਕ ਹੋ ਗਿਆ। ਇੱਕ ਪੁਆਇੰਟ ਤਾਂ ਇਹ ਬਣਦਾ। ਜਿਹੜੀ ਮੇਰੀ ਸਮਝ ਦੇ ਵਿੱਚ ਇਹ ਚੀਜ਼ ਆਉਂਦੀ ਆ ਵੀ ਜਿਹੜੀ ਸਾਨੂੰ ਪੰਜਾਬੀਆਂ ਨੂੰ ਜਾਂ ਕਹਿ ਲਓ ਟਰੱਕਿੰਗ ਇੰਡਸਟਰੀ ਨੂੰ ਬਚਾਉਣ ਲਈ, ਜਾਂ ਇਹ ਵੀ ਛੱਡੀਏ ਟਰੱਕਿੰਗ ਇੰਡਸਟਰੀ, ਜਿਹੜੇ ਹੈਪਨ ਹੋ ਰਹੇ ਨੇ, ਜਿਹੜੇ ਜਦੋਂ ਆਪਣੀ ਗੱਲ ਲੌਗ ਬੁੱਕਾਂ ਦੀ ਵੀ ਚੱਲੀ ਸੀ ਨਾ, ਸਟਾਕਟਨ ਦੀ ਪਹਿਲੀ ਮੀਟਿੰਗ ਮੈਂ ਇਹ ਪੱਖ ਰੱਖਿਆ ਸੀ ਅਸੀਂ ਕਿਉਂ ਨਾ ਲੌਗ ਬੁੱਕਾਂ ਲੱਗਣ। ਐਵਰੀ ਈਅਰ ਉਸ ਟਾਈਮ ਦਾ ਡਾਟਾ ਸੀ ਵੀ 40-50 ਹਜ਼ਾਰ ਬੰਦਾ ਰੋਡ ਐਕਸੀਡੈਂਟ 'ਚ ਪੂਰੇ ਅਮਰੀਕਾ 'ਚ ਮਰ ਰਿਹਾ ਵਾ। ਤੇ ਉਹਨਾਂ ਨੂੰ ਬਚਾਉਣਾ ਇੱਕ ਸਟੇਟ ਦੀ, ਇੱਕ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਆ। ਜੇ ਉਹ ਕੁਝ ਕਰ ਰਹੇ ਆ ਕਹਿਣਾ ਤਾਂ ਅਸੀਂ ਉਹਦੇ ਅਗੇਂਸਟ ਕਿਵੇਂ ਜਾਈਏ? ਮੈਂ ਹੱਕ ਦੇ ਵਿੱਚ ਸੀ ਲੌਗ ਬੁੱਕ ਦੇ। ਹੁਣ
ਇੱਥੇ ਜਿਹੜੀ ਚੀਜ਼ ਮੇਰੇ ਦਿਮਾਗ 'ਚ ਆਉਂਦੀ ਹੈ ਐਜ਼ ਏ ਟਰੱਕਰ, ਐਜ਼ ਏ ਐਕਸਪੀਰੀਅੰਸ ਹੋਲਡਰ, ਵੀ ਜਦੋਂ ਅਸੀਂ ਨਵੇਂ ਬੰਦੇ ਨੂੰ ਚਾੜਦੇ ਹਾਂ, ਜਿੱਦਾਂ ਇੱਕ ਤਾਂ ਪੁਆਇੰਟ ਕੈਨੇਡਾ ਵਾਲਿਆਂ ਦਾ ਬਹੁਤ ਵਧੀਆ ਵੀ ਘੱਟੋ ਘੱਟ 1 ਸਾਲ ਜਾਂ 2 ਸਾਲ ਉਸ ਬੰਦੇ ਨੇ ਅਮਰੀਕਾ ਜਾ ਕੇ ਕਾਰ ਚਲਾਈ ਹੋਵੇ, ਤਾਂ ਜੋ ਉਹਨੂੰ ਥੋੜਾ ਬਹੁਤਾ ਗੱਡੀ ਦਾ ਐਕਸਪੀਰੀਅੰਸ ਹੋਇਆ ਹੋਵੇ ਚਲਾਉਣ ਦਾ, ਸੜਕਾਂ ਤੇ ਤੁਰਨ ਦਾ। ਇਹ ਚੀਜ਼ਾਂ ਜ਼ਰੂਰੀ ਆ। ਦੂਜੇ ਨੰਬਰ ਤੇ ਉਹਦਾ ਇਹ ਹੋਵੇ ਵੀ 2 ਸਾਲ ਕੋਈ ਵੀ ਸੀਡੀਐਲ ਜਦ ਤੱਕ ਨਹੀਂ ਚਾਹੁੰਦਾ, ਉਹ ਕੱਲਾ ਸਿੰਗਲ ਚਲਾ ਹੀ ਨਹੀਂ ਸਕਦਾ। 6-7 ਗੇੜੇ ਲਾ ਕੇ ਤਾਂ ਹਰ ਇੱਕ ਸਿੰਗਲ ਚਲਾਉਂਦਾ, ਨਹੀਂ ਤਾਂ ਦੂਜੇ ਗੇੜੇ ਸਿੰਗਲ ਭੱਜ ਜਾਂਦੇ ਆ। ਸੋ ਬੇਸਿਕਲੀ ਟੀਮ ਦੇ ਵਿੱਚ ਹੋਵੇ ਵੀ ਉਹਦੇ ਨਾਲ ਐਕਸਪੀਰੀਅੰਸ ਬੰਦੇ ਦੇ ਨਾਲ ਚੱਲੇ। 2 ਸਾਲ ਟੀਮ 'ਚ ਹੋਵੇ, ਔਰ ਟੀਮ 'ਚ ਵੀ ਕਿਵੇਂ ਹੋਵੇ ਵੀ ਇੱਕ ਬੰਦਾ ਘੱਟੋ ਘੱਟ 2 ਸਾਲ ਪੁਰਾਣਾ, ਜੇ ਮੰਨ ਲਓ ਵੀ ਮੈਂ 1 ਸਾਲ ਹੋ ਗਿਆ ਮੈਨੂੰ ਚਲਾਉਂਦੇ ਨੂੰ, ਮੈਂ ਨਵਾਂ ਬੰਦਾ ਨਾਲ ਲਿਜਾ ਸਕਦਾ ਹੁੰਦਾ। ਆਪਣੇ ਵਿਜਨੋਂ ਦੀ ਇੱਕ ਕੰਪਨੀ ਆ, ਮੈਂ ਆਪਣੇ ਸਹੁਰਾ ਸਾਹਿਬ ਨੂੰ ਕਿਤੇ ਉਹਨਾਂ ਨਾਲ ਤੋਰਿਆ, ਕਈ ਸਾਲ ਪੁਰਾਣੀ ਗੱਲ ਆ, ਕਹਿੰਦੇ ਜੀ ਬੰਦਾ ਐਕਸਪੀਰੀਅੰਸ ਹੋਲਡਰ ਜਾਊ ਤੁਹਾਡੇ ਨਾਲ, ਸਾਡਾ ਬੰਦਾ ਹੀ ਇਸੇ ਕੰਮ ਨੂੰ ਰੱਖਿਆ। ਤੇ ਉਹ ਮੈਨੂੰ ਡੈਡੀ ਜੀ ਦੀ ਫੋਨ ਆਇਆ, ਕਹਿੰਦੇ ਵੀ ਪੁੱਤ ਮੇਰੇ ਇਹਨਾਂ ਨੇ ਤਾਂ ਫਸਾ ਦੇਵਾਂਗੇ ਜੀ। ਕੀ ਗੱਲ ਹੋਊਗੀ? ਕਹਿੰਦਾ ਜਿਹੜਾ ਮੈਂ ਤਾਂ ਤੈਂ ਮੇਰੇ 4 ਮਹੀਨੇ ਲਵਾਏ ਹੋਇਆ, ਮੈਨੂੰ ਤਾਂ ਸਾਰਾ ਪਤਾ। ਇਹ ਮੁੰਡੇ ਨੂੰ ਜਿਹਦੇ ਨਾਲ ਤੋਰਦਾ, ਇਹ ਤਾਂ ਪਹਿਲੇ ਕਿਹੜੇ ਆਏ, ਤਾਂ ਪਤਾ ਹੀ ਕੁਛ ਨਹੀਂ ਜਾਣਾ ਕਿੱਧਰ ਨੂੰ। ਕਹਿੰਦੇ ਵੀ ਐਕਸਪੀਰੀਅੰਸ ਉਹਨਾਂ ਨੂੰ ਇੱਕ ਦੂਜੇ ਨੂੰ ਕਹਿਤਾ। ਮੈਂ ਕਿਹਾ ਆ ਜਾਓ ਬੈਕ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਆ। ਕਹਿਣ ਤੋਂ ਭਾਵ ਇਹ ਆ ਵੀ ਇਹ ਹਾਲਾਤ ਨੇ ਕੰਪਨੀਆਂ ਦੇ, ਨਾਮਵਰ ਕੰਪਨੀਆਂ ਵਿਜਨੋ ਦੀ, ਹਨਾ। ਸੋ ਜਦੋਂ ਨਾ ਅਸੀਂ 2 ਸਾਲ ਪੁਰਾਣਾ, ਹੁਣ ਮੇਰਾ ਐਕਸਪੀਰੀਅੰਸ ਮੰਨ ਲਓ ਸਾਲ ਦਾ ਹੋ ਗਿਆ, ਮੇਰੇ ਨਾਲ ਨਵਾਂ ਬੰਦਾ ਹੋਵੇ, ਜੇ ਲਾਇਸੈਂਸ ਨਹੀਂ ਹੈ ਤਾਂ ਟਿਕਟ ਮਿਲਦੀ ਹੋਵੇ, ਸਾਨੂੰ ਕੁਛ ਇਸ ਤਰ੍ਹਾਂ ਦਾ ਜਿਹੜਾ ਪੁਲਿਸ ਡਿਪਾਰਟਮੈਂਟ ਨਾਲ ਮੀਟਿੰਗ ਕਰਕੇ ਜਾਂ ਲਾਅ ਦੇ ਵਿੱਚ ਚੇਂਜ ਕਰਾਉਣੀ ਚਾਹੀਦੀ ਆ ਵੀ ਜੇ ਦੋਨੇ ਲਾਇਸੈਂਸ 2 ਮਹੀਨੇ ਪੁਰਾਣੇ ਆ, ਦੋਨਾਂ ਨੂੰ ਟੈਕਸ, ਜੇ ਇੱਕ ਐਟਲੀਸਟ ਐਕਸਪੀਰੀਅੰਸ ਹੋਲਡਰ ਹੋਵੇ ਫੇਰ ਗੱਲ ਬਣਨੀ ਆ। ਪਰ ਇੱਥੇ ਨਾਲ ਹੀ ਜਗਰੂਪ ਜੀ, ਚਲੋ ਕਈ ਵਾਰੀ ਨਾ ਆਪਾਂ ਏਦਾਂ ਦੇਖਦੇ, ਪਰ ਆਪਾਂ ਪਿੱਛੇ ਜੇ ਤਾਂ ਰੌਲਾ ਇੰਨਾ ਸੁਣਿਆ ਵੀ ਡਰਾਈਵਰਾਂ ਦੀ ਘਾਟ। ਉਹ ਕਹਿੰਦੇ ਵੀ 18 ਤੋਂ ਪਤਾ ਨਹੀਂ ਥੱਲੇ ਵਾਲਿਆਂ ਨੂੰ ਕਿ 18 ਤੋਂ 21 ਵਾਲਿਆਂ ਨੂੰ, ਉਹਨਾਂ ਨੂੰ ਸਟੇਟ ਦੇ ਵਿੱਚ ਚਲਾਉਣ ਨੂੰ, ਚਲੋ ਉਹ ਪਹਿਲੋਂ ਵੀ ਅਲਾਉਡ ਹੈਗੇ ਆ ਵੀ ਇੰਟਰ ਸਟੇਟ ਦੇ ਇਦਾਂ ਦੇ ਪਾਇਲਟ ਪ੍ਰੋਗਰਾਮ, ਉਹ ਤਾਂ ਹੋਰ ਨੌਜਵਾਨਾਂ ਨੂੰ ਮਤਲਬ ਉਸ ਪਾਸੇ ਵੱਲ ਨੂੰ ਜਿਹੜਾ ਉਹ ਉਤਸ਼ਾਹਤ ਇੱਕ ਹਿਸਾਬ ਦੇ ਨਾਲ ਕਰ ਰਹੇ ਆ, ਵੀ ਧੱਕ ਰਹੇ ਆ ਵੀ ਇੱਧਰ ਜਾਈਏ। ਇਹ ਫਿਰ ਬੈਲੈਂਸ ਬਣਾਉਣਾ ਬੜਾ ਔਖਾ ਬਣ ਜਾਂਦਾ, ਹਨਾ। ਰਾਜਕਰਨ ਜੀ ਇਹ ਗੱਲ ਆ, ਦੇਖੋ ਬੈਲੈਂਸ ਤਾਂ ਬਣਾਉਣਾ ਠੀਕ ਹੈ। ਡਰਾਈਵਰਾਂ ਦੀ ਘਾਟ ਆ, ਕੀ ਡਰਾਈਵਰਾਂ ਦੀ ਘਾਟ ਪੂਰੀ ਕਰਨ ਲਈ ਆਪਾਂ ਰੋਡ ਤੇ ਉਹਦੇ ਹੈ ਹੀ, ਮਜ਼ਾਈਲਾਂ ਤਾਂ ਨਹੀਂ ਛੱਡ ਸਕਦੇ ਨਾ, ਮਜ਼ਾਈਲਾਂ ਤਾਂ ਨਹੀਂ ਛੱਡ ਸਕਦੇ। ਔਰ ਦੂਸਰੀ ਗੱਲ ਇੱਕ ਇਹ ਵੀ ਆ ਨਾ, ਜਿੰਨੇ ਆਪਣੇ ਪੰਜਾਬੀ ਭਾਈਚਾਰਾ, ਹੁਣ ਦੇਖੋ ਸੱਚਾਈ ਇਹ ਆ, ਆਪਾਂ ਚਾਹੁੰਦੇ ਆ ਸਾਡਾ ਪੰਜਾਬੀ ਭਾਈਚਾਰਾ ਚੰਗੀ ਰੋਟੀ ਖਾਵੇ, ਪਰ ਯਾਰ ਸਾਈਨ ਤੱਕ ਨਹੀਂ। ਔਰ ਵੱਡੀ ਗੱਲ ਤੁਹਾਨੂੰ ਦੱਸਾਂ, ਸਾਈਨ ਤੱਕ ਤਾਂ ਪੜ੍ਹਨੇ ਆਉਂਦੇ ਨਹੀਂ। ਕੱਲ ਇੱਕ ਜੰਗ ਬੰਦਾ, ਮੇਰੀ ਵੀਡੀਓ ਰਿਕਾਰਡਡ ਹੈ ਮੇਰੇ ਕੋਲੇ, ਮੈਂ ਰਮਨ ਭਾਜੀ ਨਾਲ ਸ਼ੇਅਰ ਕੀਤੀ ਸੀ। ਠੀਕ ਹੈ। ਹਾਈਵੇ 99 ਦੇ ਉੱਤੇ ਫ੍ਰਿਜਨੋ ਤੋਂ ਮਗਰ 75 ਦੀ ਸਪੀਡ ਤੇ ਮੈਂ ਉਹਦੇ ਨਾਲ 1 ਮਿੰਟ ਦੀ 1.5 ਦੀ ਵੀਡੀਓ ਰਿਕਾਰਡ ਹੋਈ ਆ। 1.5 ਮਿੰਟ ਅਸੀਂ ਉਸ ਬੰਦੇ ਨੂੰ ਵਾਚ ਕੀਤਾ, ਉਹਦੀ ਵੀਡੀਓ ਬਣਾਈ, ਕੰਪਨੀ ਦਾ ਨਾਂ ਨਹੀਂ ਵਿੱਚ ਲਿਆ ਵੀਡੀਓ ਦੇ। ਉਸ ਮੁੰਡੇ ਨੇ 1.5 ਮਿੰਟ ਤੋਂ ਮਤਲਬ ਅਸੀਂ ਬਰਾਬਰ ਵੀਡੀਓ ਬਣਾਈ, ਰੈਕਡ ਆ ਵੀ ਉਹਨੇ 75-76 ਤੋਂ ਟਰੱਕ ਨਹੀਂ ਥੱਲੇ ਲਾਇਆ। ਔਰ ਉਹ ਵੀ ਕੰਸਟਰਕਸ਼ਨ ਜ਼ੋਨ, ਜਿਹੜਾ ਵੀ ਤੁਸੀਂ ਇੱਧਰ ਜਾਓ ਸਿਲਮੇ ਤੋਂ ਲੈ ਕੇ ਨਾ ਮੈਨਿੰਗ ਐਵੀਨਿਊ ਤੱਕ ਕੰਸਟਰਕਸ਼ਨ ਜ਼ੋਨ ਚੱਲਦੀ ਹੈ ਸਾਰੇ। ਨਾ ਅਜੇ ਇੱਥੇ ਅਲਾਉਡ ਸਿਰਫ ਮੈਕਸਿਮਮ 55 ਹੈ ਟਰੱਕਾਂ ਦੇ ਲਈ। ਤੁਸੀਂ ਰਮਨ ਭਾਜੀ ਨਾਲ ਗੱਲ ਕਰਿਓ, ਮੈਂ ਵੀਡੀਓ ਕੱਲ ਗਰੁੱਪ ਸ਼ੇਅਰ ਕਰੀ ਸੀ। ਹਲੇ ਅਸੀਂ ਕਹਿੰਦੇ ਵੀ ਐਕਸੀਡੈਂਟ ਹੁੰਦੇ ਤੇ ਹੋਣਾ ਕੀ ਆ ਹਾਲਾਤ। ਫਿਰ ਅੱਗੇ ਚਲੋ, ਥੈਂਕ ਯੂ ਜਗਰੂਪ ਜੀ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ, ਬੜੀ ਮਿਹਰਬਾਨੀ, ਸ਼ੁਕਰੀਆ। ਇਹ ਸਾਰੀਆਂ ਚੀਜ਼ਾਂ ਦੇਖੋ, ਇਹ ਖਤਰੇ ਵਾਲੀਆਂ ਜਿਹੜੀਆਂ ਉਹ ਬਣ ਜਾਂਦੀਆਂ। ਆਲਦੋ ਜਿਹੜੇ ਆ ਨਾ CHP ਵਾਲੇ ਆ, ਉਹ ਕਹਿੰਦੇ ਵੀ ਜੇ ਕੋਈ ਰੈਕਲੈਸਲੀ ਚਲਾ ਰਿਹਾ ਆ, ਤੁਸੀਂ ਉਹਨਾਂ ਨੂੰ ਕਾਲ ਕਰਕੇ ਉਸ ਦੇ ਬਾਰੇ ਦੱਸ ਸਕਦੇ ਆ ਵੀ ਉਹਨੂੰ ਰੋਕ ਕੇ ਚੱਲ, ਵਾਰਨਿੰਗ ਦੇ ਦੇਣਗੇ, ਟਿਕਟ ਦੇ ਦੇਣਗੇ, ਉਹ ਕਰ ਦੇਣਗੇ। ਪਰ ਇਦਾਂ ਦੀ ਨੌਬਤ ਆਉਣੀ ਨਹੀਂ ਚਾਹੀਦੀ ਹੁੰਦੀ ਜੀ। ਤੇ ਇਹ ਵੀ ਵੇਖੋ ਨਾ ਕਿੱਡੀ ਓਲੇ ਵਾਲੀ ਗੱਲ ਆ ਵੀ ਉਹ ਬੰਦਾ ਭੇਜ ਕੇ ਅਣਜਾਣ ਤੇ ਕਹਿੰਦੇ ਤੁਹਾਡੇ ਨਾਲ ਸਕਿਲਡ ਬੰਦਾ, ਐਕਸਪੀਰੀਅੰਸਡ, ਤੇ ਹੁਣ ਜੇ ਫਰੈਸ਼ਰ ਹੈ ਤੇ ਉਹਨੂੰ ਤਾਂ ਉਹੀ ਐਕਸਪੀਰੀਅੰਸਡ ਲੱਗਣਾ। ਹਾਂ, ਇਹਨਾਂ ਨੇ ਐਕਚੁਅਲ ਚ ਇਹਨਾਂ ਦੇ ਦੱਸਿਆ ਵੀ ਸਹੁਰਾ ਸਾਹਿਬ ਉਹਨਾਂ ਨੇ ਸਿੱਖਿਆ ਸੀਗਾ, 4 ਮਹੀਨੇ ਲਾਏ ਸੀਗੇ ਤੇ ਉਹਨਾਂ ਨੂੰ ਪਤਾ ਸੀਗਾ ਵੀ ਕਿਹੜੀ ਚੀਜ਼ ਕੀ ਆ, ਖੱਬਾ ਸੱਜਾ ਕੀ ਆ, ਉੱਤੇ ਥੱਲੇ ਕੀ ਆ। ਜੇ ਉਹਦਾ ਤਾਂ ਮੇਰੇ ਵਰਗਾ ਗਿਆ ਹੁੰਦਾ ਜਿਹਨੂੰ ਪਤਾ ਹੀ ਕੁਛ ਨਹੀਂ, ਕਹਿਣਾ ਯਾਰ ਇਹਨੂੰ ਤਾਂ ਸੱਚੀ ਸਭ ਕੁਝ ਪਤਾ ਆ, ਉਹਦੇ ਭਾਣੇ ਉਹੀ ਮਾਸਟਰ ਆ। ਪਰ ਜਦ ਕਿ ਜਿਹੜਾ ਅਸਲੀ ਆ ਉਦੋਂ ਪਤਾ ਨਹੀਂ ਆ। ਇਹ ਵੀ ਚੀਜ਼ਾਂ ਕੀ ਨਾ ਕਿਤੇ ਹੁਣੇ ਰੀਸੈਂਟਲੀ ਆਪਾਂ ਨੂੰ ਜਿਹੜੇ ਟਰੈਕਿੰਗ ਦੇ ਵਿੱਚ ਬੜੇ ਲੰਮੇ ਚਿਰ ਤੋਂ ਕਰ ਰਹੇ ਸੀ, ਉਹ ਦੱਸਦੇ ਸੀ, ਕਹਿੰਦੇ ਵੀ ਉਹ ਟ੍ਰੇਲਰ ਦਾ 에ਅਰ ਬੈਗ ਫਟ ਗਿਆ ਤੇ ਉਹਨੂੰ ਪਤਾ ਨਾ ਲੱਗੇ ਤੇ ਉਦੋਂ ਕਿਹਾ ਵੀ ਜ਼ਿਪ ਟਾਈ ਨਾਲ ਬੰਨ ਕੇ ਤੇ ਚੱਲ ਕਿਤੇ ਥਾਂ ਤੇ ਠੀਕ ਕਰਾਉਣ ਤੱਕ ਲੈ ਜਾ। ਕਹਿੰਦਾ ਉਹ ਕੀ ਹੁੰਦਾ?
ਹੁਣ ਜਦੋਂ ਇਦਾਂ ਦੀਆਂ ਚੀਜ਼ਾਂ ਤੁਸੀਂ ਸੁਣਦੇ ਆ ਤੇ ਜਿੱਦਾਂ ਫਿਰ ਜੋਤ ਭਾਜੀ ਨੇ ਕਿਹਾ ਆ ਤੇ ਫਿਰ ਡਰ ਤਾਂ ਲੱਗਦਾ ਵੀ ਕੀ ਜਿਹੜਾ ਆ ਉਹ ਚੀਜ਼ ਜਿਹੜੀ ਉਹ ਚੱਲਦੀ ਆ। ਫਿਰ ਇਹੋ ਜਿਹੇ ਮਾਮਲਿਆਂ 'ਚ ਜਦੋਂ ਰੈਗੂਲੇਸ਼ਨ ਕੋਈ ਸਟਰੋਂਗ ਸਖਤ ਆ ਜਾਂਦੀ ਆ ਫਿਰ ਆਪਾਂ ਵਿਰੋਧ ਜਿਹੜਾ ਉਹ ਕਰਦੇ। ਕੁਛ ਕੁ ਜਾਣਿਆਂ ਦੀ ਖਰਾਬੀ ਨਲਾਇਕੀ ਕਹਿ ਲਓ ਉਹਦੇ ਕਰਕੇ ਜਿਹੜੇ ਸਹੀ ਵੀ ਚੱਲਦੇ ਆ, ਸਹੀ ਬਿਲਕੁਲ ਟੂ ਦਾ ਪੁਆਇੰਟ ਅਪ ਟੂ ਲਾਈਨ ਜਿਹੜਾ ਚੱਲਦੇ ਆ, ਉਹਨਾਂ ਨੂੰ ਫਿਰ ਬਹੁਤ ਵੱਡੀਆਂ ਜਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ। ਹਾਂਜੀ, ਇੱਕ ਸਟੱਡੀ ਦੇ ਮੁਤਾਬਕ ਪਿਛਲੇ ਦਿਨੀ ਜਿਹੜੇ ਸੜਕ ਹਾਦਸੇ ਵਾਪਰੇ ਆ ਉਹਨਾਂ ਦੇ ਵਿੱਚ ਰੈਕਲੈਸ ਡਰਾਈਵਿੰਗ ਤੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਕਈ ਡਰਾਈਵਰ ਜ਼ਿਆਦਾ ਟਾਈਮ ਜਿਹੜੇ ਆ ਉਹ ਅੱਖਾਂ ਖੋਲ ਕੇ ਰੱਖਦੇ ਆ, ਮਤਲਬ ਧੱਕਾ ਕਰਦੇ ਆ ਸਰੀਰ ਨਾਲ, ਇਸ ਕਰਕੇ ਵੀ ਹਾਦਸੇ ਬਹੁਤ ਵਾਪਰ ਰਹੇ ਆ। ਕਈ ਸਟੱਡੀਜ਼ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮੋਬਾਈਲ ਫੋਨ ਉੱਤੇ ਡਿਸਟਰੈਕਟ ਜਿਹਨੂੰ ਆਪਾਂ ਡਰਾਈਵਿੰਗ ਕਹਿ ਦਿੰਦੇ ਆ, ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਸੀ, ਡਰਾਈਵਿੰਗ ਕਰ ਰਹੇ ਸੀ। ਪਤਾ ਨਹੀਂ, ਇਹ ਕਹਿਣਾ ਬੜਾ ਔਖਾ ਵੀ ਉਹ ਮਾਹਰ ਸੀ ਜਾਂ ਉਹ ਨਵੇਂ ਸੀ, ਫਰੈਸ਼ਰ ਸੀ, ਪਰ ਉਹਨਾਂ ਦਾ ਧਿਆਨ ਪਾਸੇ ਸੀਗਾ, ਇਸ ਕਰਕੇ ਇਹ ਹਾਦਸਾ ਜਿਹੜਾ ਉਹ ਵਾਪਰਿਆ। ਸੋ ਹਰ ਤਰ੍ਹਾਂ ਦੀ ਜਿਹੜੀ ਆ ਹਾਦਸਿਆਂ ਉੱਤੇ ਟਰੱਕਿੰਗ ਐਕਸੀਡੈਂਟਸ ਉੱਤੇ ਸਟੱਡੀਜ਼ ਨੇ, ਜੇ ਆਪਾਂ ਸਟੱਡੀ ਉਹਨਾਂ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਕਿਹੜੇ ਜਿਹੜੇ ਕਾਰਨ ਆ। ਸਰੀਰ ਨਾਲ ਧੱਕਾ ਕਰਨਾ ਵੀ ਇੱਕ ਕਾਰਨ ਆ। ਹਾਂ ਬਿਲਕੁਲ, ਨੀਂਦਰੇ ਚਲਾਉਣਾ, ਧੱਕੇ ਦੇ ਨਾਲ ਲੰਮਾ ਸਮਾਂ ਜਿਹੜਾ ਆ ਉਹ ਚਲਾਈ ਜਾਣਾ। ਇੱਕ ਵਾਰੀ ਆਪਣੇ ਜਿਹੜੇ ਕਾਲਰ ਸੀਗੇ ਉਹਨਾਂ ਨੇ ਕਿਹਾ ਸੀਗਾ, ਕਹਿੰਦਾ ਵੀ ਜੇ ਬਾਏ ਦਾ ਬੁੱਕ ਆਪਾਂ ਚੱਲਣ ਲੱਗ ਜਾਈਏ ਨਾ ਤੇ ਪ੍ਰੋਬਲਮ ਆਪਣੀਆਂ ਤਕਰੀਬਨ ਸਾਰੀਆਂ ਖਤਮ ਹੋ ਜਾਣ। ਜੇ ਪਰ ਇਹ ਆ ਵੀ ਫਿਰ ਉਹ ਕਾਹਲੀ, ਜ਼ਿਆਦਾ ਜਲਦੀ ਕਮਾਈ ਕਰਨੀ, ਜ਼ਿਆਦਾ ਕਮਾਈ ਕਰਨੀ, ਵੱਡਾ ਘਰ, ਵੱਡੀ ਕਾਰ, ਸਮੇਂ ਦੇ ਨਾਲ ਸਾਰਾ ਕੁਝ ਆ ਜਾਣਾ। ਇਹ ਆ ਵੀ ਛੋਟੇ ਤੋਂ ਇੱਕ ਪੌੜੀ ਕਰਕੇ ਆਪਾਂ ਚੜੀਏ, ਸਿੱਧਾ ਉਤਲੀ ਪੌੜੀ ਤੇ ਤਾਂ ਮਾਰਾਂਗੇ ਛਾਲ ਤੇ ਹੋ ਸਕਦਾ ਵੀ ਵਿਚਾਲੇ ਡਿੱਗ ਕੇ ਲੱਤ ਵੀ ਟੁੱਟੇ, ਬਾਂਹ ਵੀ ਟੁੱਟੇ ਜਾਂ ਹੋਰ ਪ੍ਰੋਬਲਮ ਆਵੇ। ਵਿਕਰਮ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕਿੱਤਾ ਨਹੀਂ ਆ, ਪਰ ਮੈਂ ਐਕਸਪੀਰੀਅੰਸ ਸ਼ੇਅਰ ਕਰਦਾ ਇੱਕ ਬੜਾ। ਮੇਰੇ ਵੱਡੇ ਭਾਜੀ ਦਾ ਕੰਮ ਟਰੈਕਿੰਗ ਕੰਪਨੀ ਨਾਲ ਹੀ, ਉਹਨਾਂ ਨੂੰ 17-18 ਸਾਲ ਹੋ ਗਏ ਕੈਲੀਫੋਰਨੀਆ 'ਚ ਆਪਣੀ ਕੰਪਨੀ ਦੇ ਨਾਲ। ਤੇ ਉਹਨਾਂ ਦੇ ਉਹ ਅਸੀਂ ਕਈ ਵਾਰੀ ਗੱਲਾਂ ਕਰਦੇ ਆ ਤਾਂ ਉਹ ਇਹੀ ਗੱਲਾਂ ਦੇ ਉੱਤੇ ਟੌਪਿਕ ਚੱਲਦਾ ਜਦੋਂ ਗਰੁੱਪ ਡਿਸਕਸ਼ਨ ਹੁੰਦੀ, ਕਿਉਂਕਿ ਇਹਨੂੰ ਨਵੇਂ ਵਰਸਸ ਪੁਰਾਣੇ ਲੈ ਲਓ। ਮੋਸਟਲੀ ਲੋਕੀ ਇਸ ਟੌਪਿਕ ਨਾਲ ਚੱਲਦੇ ਆ ਕਿ ਨਵੇਂ ਵਰਸਸ ਪੁਰਾਣੇ ਕੀ ਆ। ਉਹ ਦੱਸਦੇ ਹੁੰਦੇ ਆ, ਉਹ ਕਹਿੰਦੇ ਕਿ ਜਿਹੜੇ ਨਵੇਂ ਆ ਨਾ ਉਹਨਾਂ ਨੂੰ ਬਹੁਤ ਸਹੂਲਤਾਂ ਮਿਲ ਗਈਆਂ ਟੈਕਨੀਕਲੀ ਟਰੱਕ ਦੇ ਵਿੱਚ, ਕਿ ਤੁਹਾਡੇ ਕੋਲ GPS ਵੀ ਆ, ਤੁਹਾਨੂੰ GPS ਟਾਈਮ ਟੂ ਟਾਈਮ ਗਾਈਡ ਕਰ ਦਿੰਦਾ ਕਿਹੜਾ ਐਕਸਿਟ ਲੈਣਾ, ਕਿੱਥੇ ਚੜਨਾ, ਕਿੱਥੇ ਉਤਰਨਾ, ਕਿਹੜੀ ਸਾਈਡ ਤੇ ਜਾ ਰਹੇ ਹੋ ਤੁਸੀਂ। ਪਰ ਕਹਿੰਦੇ ਜਦੋਂ ਅਸੀਂ ਪਹਿਲੇ ਪੁਰਾਣਿਆਂ 'ਚ ਜਦੋਂ ਜਿਹੜੇ ਟਾਈਮਾਂ 'ਚ ਅਸੀਂ ਚਲਾਉਂਦੇ ਸੀ ਉਦੋਂ ਨਕਸ਼ੇ ਹੁੰਦੇ ਸੀ, ਸਾਡੇ ਕੋਲ ਮੈਪ ਹੁੰਦੇ ਸੀ ਹੱਥਾਂ 'ਚ। ਸੋ ਕਹਿੰਦੇ ਵੀ ਉਦੋਂ ਮੈਪਾਂ ਦੇ ਹਿਸਾਬ ਨਾਲ ਚੱਲਦੇ ਸੀ, ਉਦੋਂ ਦਿਮਾਗ ਜ਼ਿਆਦਾ ਲੱਗਦਾ ਸੀ ਤੇ ਉਹਦੇ ਐਫਰਟ ਵੀ ਜ਼ਿਆਦਾ ਸੀਗਾ। ਪਰ ਹੁਣ ਦੀ ਜਨਰੇਸ਼ਨ ਤੋਂ ਜਦੋਂ ਫੋਨ ਆ ਗਿਆ ਜਾਂ GPS ਲੱਗੇ ਹੋਣ ਕਰਕੇ ਅੰਦਰ ਟਰੱਕਾਂ ਦੇ ਵਿੱਚ, ਉਹਦਾ ਵੀ ਬੜਾ ਬੈਨੀਫਿਟ ਮਿਲਦਾ ਇਹਨਾਂ ਨੂੰ। ਪਰ ਕਾਰਨ ਉਹਨਾਂ ਨੇ ਉਹ ਏਦਾਂ ਕਾਰਨ ਸ਼ੇਅਰ ਕਰਦੇ ਸੀਗੇ ਕਿ ਇੱਕ ਦਿਨ, ਤੇ ਮੈਂ ਵੀ ਲਾਗੇ ਬੈਠਾ ਗੱਲ ਸੁਣ ਰਿਹਾ ਸੀ, ਕਾਰਨ ਬੜੇ ਜ਼ਬਰਦਸਤ ਆ। ਪਹਿਲਾ ਕਾਰਨ ਇਹ ਆ ਜੀ, ਜਦੋਂ ਇੰਡੀਆ ਤੋਂ ਅਸੀਂ ਇੱਥੇ ਆ ਕੇ ਉਤਰਦੇ ਆ ਨਾ ਤੇ ਚੌਂਦ ਤੇ ਜਿਹੜੇ ਪਿੱਛੇ ਅਸੀਂ ਖਰਚੇ ਕਰਕੇ ਆਏ ਹੁੰਦੇ ਨਾ, ਉਹਨੂੰ ਕਵਰ ਅਪ ਕਰਨ ਵਾਸਤੇ ਅਸੀਂ ਕਾਹਲੀ ਚ ਹੁੰਦੇ ਕਿ ਜਿੰਨੀ ਜਲਦੀ ਹੋ ਸਕੇ ਯਾਰ ਮੈਂ ਆਹ ਕੰਮ ਹੀ ਕਰਨਾ, ਕਿ ਕਮਾਈ ਆ ਮੈਂ ਛੇਤੀ ਗਰੋ ਕਰਦਾ। ਇਸ ਤੇ ਨੋ ਡਾਊਟ ਇਹਦੇ ਚ ਕਮਾਈ ਹੈਗੀ ਆ, ਬਹੁਤ ਸੋਹਣੀ ਕਮਾਈ ਆ ਜੇ ਤੁਸੀਂ ਢੰਗ ਨਾਲ ਕਰੋ। ਦੂਜਾ ਕਾਰਨ ਇਹ ਆ ਕਿ ਅਸੀਂ ਫੋਨਾਂ ਦੇ ਇੰਨੇ ਕੁ ਅਡਿਕਟ ਆ, ਕਿਉਂਕਿ ਮੈਂ ਪਿਛਲੇ 3 ਸਾਲਾਂ ਦੇ ਵਿੱਚ ਆਪਣੇ ਭਾਈ ਸਾਹਿਬ ਨਾਲ ਕਈ ਵਾਰੀ ਗੱਲ ਕਰਦਾ, ਉਹ ਕਹਿੰਦੇ ਯਾਰ ਮੇਰੇ ਜਿੰਨੇ ਐਕਸੀਡੈਂਟ ਹੋਏ ਨਾ ਨਵੇਂ ਬੰਦਿਆਂ ਕੋਲ ਸਿਰਫ ਫੋਨਾਂ ਦੀਆਂ ਆ ਟਿਕਟੌਕ ਜਾਂ ਸਨੈਪਚੈਟ ਇਹਨਾਂ ਦੀਆਂ ਵੀਡੀਓਆਂ ਦੇ ਚੱਕਰ ਦੇ ਵਿੱਚ ਹੀ ਟਰੱਕ ਪਲਟੇ। ਜਦੋਂ ਬਿਠਾ ਕੇ ਉਹਨਾਂ ਨਾਲ ਗੱਲ ਕਰੋ ਤਾਂ ਆਪਣੇ ਮੂੰਹ ਦੱਸਦੇ ਭਾਜੀ ਯਾਰ ਮੈਂ ਫੋਨ ਤੇ ਹੀ, ਉਹ ਮੈਂ ਸਨੈਪਚੈਟ ਹੀ ਜਾਂ ਮੈਂ ਇੰਸਟਾਗ੍ਰਾਮ ਤੇ ਵੀਡੀਓ ਪਾਉਂਦਾ ਸੀ, ਉਹਦੇ ਚੱਕਰ 'ਚ ਬਸ ਮੇਰੇ ਕੋਲ ਐਜ ਤੋਂ ਮੁੜਿਆ ਨਹੀਂ ਗਿਆ, ਏਦਾਂ ਹੋ ਗਿਆ, ਉਹ ਪਲਟ ਗਿਆ। ਸੋ ਇਹ ਇੱਕ ਮੋਟਾ ਕਾਰਨ ਸੀਗਾ। ਤੀਸਰਾ ਕਾਰਨ ਇਹ ਸੀਗਾ ਕਿ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀਗੇ ਨਾ ਮੈਜੋਰਿਟੀ 'ਚ, ਉਹ ਸਾਰੇ ਇੰਡੀਆ ਟਰੈਕਟਰ ਟਰਾਲੀ ਚਲਾ ਕੇ ਆਏ ਸੀਗੇ। ਸੋ ਉਹਨਾਂ ਨੂੰ ਥੋੜਾ ਐਕਸਪੀਰੀਅੰਸ ਸੀ ਕਿ ਟੋ ਕਰਕੇ ਚੀਜ਼ ਨੂੰ ਕਿੱਦਾਂ ਲੈ ਕੇ ਜਾਣਾ। ਤੇ ਜਿਹੜੀ ਮੇਰੀ ਵਾਲੀ ਜਿਹੜੀ ਜਨਰੇਸ਼ਨ ਆ ਉਹਦੇ ਵਿੱਚ ਇਹ ਕਾਰਨ ਬਹੁਤ ਵੱਡਾ ਕਿ ਅਸੀਂ ਘੱਟ ਗਿਣਤੀ 'ਚ ਮੈਂ ਕਹਿ ਸਕਦਾ ਕਿ ਟਰੈਕਟਰ ਟਰਾਲੀ ਚਲਾ ਕੇ ਆਉਣ ਵਾਲੇ ਹੈਗੇ। ਮੈਜੋਰਿਟੀ ਕਾਰਾਂ ਚਲਾਉਣ ਵਾਲੇ ਆ। ਅਸੀਂ ਇੰਨੇ ਕੁ ਕਾਰਾਂ ਤੇ ਯੂਜ਼ ਟੂ ਆ ਕਿ ਕਿਉਂਕਿ ਤੁਹਾਡਾ ਇੱਕ ਆਈਡੀਆ ਹੁੰਦਾ, ਕਾਰ ਤੇ ਟਰੱਕ ਦੇ ਵਿੱਚ ਇੱਕ ਆਈਡੀਆ ਦਾ ਡਿਫਰੈਂਸ ਹੈ ਬਹੁਤ ਵੱਡਾ, ਬਹੁਤ ਜ਼ਿਆਦਾ। ਛੋਟੀ ਗੱਡੀ ਤੇ ਇੱਕ ਵੱਡੀ ਗੱਡੀ 'ਚ ਡਿਫਰੈਂਸ ਹੈ ਬਹੁਤ ਵੱਡਾ ਕਿ ਤੁਸੀਂ ਕਿੰਨੇ ਵੱਡੇ ਐਂਗਲ ਤੋਂ ਟਰਨ ਮਾਰਨਾ, ਕਿੱਦਾਂ ਤੁਸੀਂ ਯੂ ਟਰਨ ਕੱਟਣਾ, ਔਰ ਇਹ ਸਾਰੀਆਂ ਚੀਜ਼ਾਂ ਉਹ ਫੈਕਟਰ ਦੇ ਵਿੱਚ ਆਉਂਦੀਆਂ ਆ। ਇਹ ਐਕਸਪੀਰੀਅੰਸ ਆ, ਇਹ ਲੈਕ ਆਫ ਐਕਸਪੀਰੀਅੰਸ ਆ ਬੇਸਿਕਲੀ। ਜਿਹੜੀ ਸਾਡੀ ਜਲਦਬਾਜ਼ੀ
ਜਿਹੜੀ ਹੈ ਨਾ ਪੈਸੇ ਕਮਾਉਣ ਦੀ ਵੀ ਪਹਿਲਾ ਕਾਰਨ, ਦੂਜਾ ਕਾਰਨ ਇੱਕ ਪੇਸ਼ੈਂਸ ਦੀ ਕਮੀ ਹੈ। ਇਹ ਮੇਰੇ ਭਾਈ ਸਾਹਿਬ ਹਮੇਸ਼ਾ ਗੱਲ ਕਰਦੇ ਹੁੰਦੇ, ਉਹ ਮੈਨੂੰ ਵੀ ਬੜੀ ਵਾਰੀ ਟੋਕਦੇ ਕਈ ਚੀਜ਼ਾਂ 'ਚ ਕਿ ਤੁਹਾਡੀ ਜਨਰੇਸ਼ਨ ਤੇ ਸਾਡੀ ਜਨਰੇਸ਼ਨ 'ਚ ਪੇਸ਼ੈਂਸ ਦੀ ਬਹੁਤ ਡਿਫਰੈਂਸ ਤੇ ਇਹ ਇਕੱਠੇ ਤਾਂ ਮੈਨੂੰ ਗੁੱਸੇ ਹੁੰਦੇ ਰਹਿੰਦੇ ਕਈ ਵਾਰੀ ਵੀ ਯਾਰ ਹੌਲੀ ਚਲਾ ਲਾ, ਕੋਈ ਗੱਲ ਨਹੀਂ, ਕੋਈ ਕਾਹਲੀ ਨਹੀਂ। ਇਹ ਇੱਕ ਬਹੁਤ ਕਾਰਨ ਹੈ ਕਿ ਅਸੀਂ ਜਲਦੀ ਪਹੁੰਚਣਾ ਚਾਹੁੰਦੇ ਹਾਂ ਹਰ ਜਗ੍ਹਾ ਤੇ, ਜਿੱਥੇ ਸਾਰਾ ਰਾਹ ਵੀ ਮਿਲਦਾ ਹੈ ਫਟਾਫਟ ਉਧਰਲੀ ਲੇਨ 'ਚ ਹੋ ਜਾਂਦੇ, ਫਿਰ ਵਾਪਸ ਭਾਵੇਂ ਘੁੰਮ ਕੇ ਇੱਧਰਲੀ ਲੇਨ 'ਚ ਆ ਜਾਈਏ। ਸੋ ਗੱਲਾਂ ਇਹ ਹੈ ਕਿ ਐਕਸਪੀਰੀਅੰਸ ਜਿਹੜਾ ਆ ਥੋੜਾ ਜਿਹਾ ਸਾਨੂੰ ਆਪਣੇ ਬੰਦਿਆਂ ਨੂੰ ਚਾਹੀਦਾ ਆ। ਮੇਰਾ ਕਿੱਤਾ ਨਹੀਂ, ਪਰ ਮੈਂ ਬਹੁਤ ਲੋਕਾਂ ਨਾਲ ਵਿਚਰਦਾ, ਸੜਕ ਸਫ਼ਰ ਦੇ ਉੱਤੇ ਵੀ ਮੈਂ ਸੜਕ ਤੇ ਹੀ ਰਹਿੰਦਾ ਕਿਉਂਕਿ ਮੇਰੀ ਵੀ ਡਰਾਈਵ ਟਾਈਮ ਹੈਗਾ ਆਪਣੀ ਜੌਬ ਦੇ ਹਿਸਾਬ ਨਾਲ। 99 ਤੇ ਚੱਲਦੇ ਆ, ਧਿਆਨ ਨਾਲ। ਬਿਲਕੁਲ 99 ਤੇ ਅੱਖਾਂ ਖੋਲ ਕੇ ਚੱਲਣਾ ਪੈਂਦਾ ਕਿਉਂਕਿ ਪਿਛਲੇ ਕੁਝ ਸਾਲਾਂ 'ਚ ਹੀ ਮੈਂ ਨੋਟ ਕੀਤਾ ਕਿ ਤੁਹਾਨੂੰ ਜ਼ਿਆਦਾ ਐਕਟਿਵ ਹੋਣਾ ਪੈਂਦਾ 99 ਦੇ ਉੱਤੇ, ਕਿਉਂਕਿ ਹੁਣ ਤਾਂ ਕੈਲੀਫੋਰਨੀਆ ਕੀ ਅਮਰੀਕਾ ਦੀ ਮੋਸਟ ਡੇਂਜਰਸ ਹਾਈਵੇ ਫਰੀਵੇ ਜਿਹੜਾ ਇਸ ਨੂੰ ਆਖਿਆ ਜਾਂਦਾ ਆ। ਚਲੋ ਵਾਹਿਗੁਰੂ ਕਰਕੇ ਟਾਈਮ ਕੱਢ ਲਈਏ, ਕੋਸ਼ਿਸ਼ ਕਰੀਏ ਸਾਰੇ ਜਣੇ ਪੇਸ਼ੈਂਸ ਰੱਖੀਏ, ਥੋੜਾ ਆਪਣੀ ਲਾਈਫ ਇੰਸ਼ੋਰੈਂਸ ਜ਼ਰੂਰ ਕਰਾਇਆ ਕਰੀਏ, ਖਾਸ ਕਰਕੇ ਟਰੈਕਿੰਗ ਵਾਲੇ, ਔਰ ਖਾਸ ਕਰਕੇ ਮੈਨੂੰ ਲੱਗਦਾ ਸਾਰਿਆਂ ਨੂੰ ਕਰਾਉਣੀ ਚਾਹੀਦੀ ਹੈ ਕਿਉਂਕਿ ਆਪਾਂ ਦੇ ਵਿੱਚ ਇਸ਼ੂਜ਼ ਦੇਖੇ ਆਪਣੇ ਕਮਿਊਨਿਟੀ 'ਚ ਕਿ ਪਿੱਛੇ ਪਰਿਵਾਰ ਰੋਲਣ ਤੱਕ ਆ ਜਾਂਦਾ ਕਿਉਂਕਿ ਅਸੀਂ ਇੰਸ਼ੋਰੈਂਸਾਂ ਨਹੀਂ ਕਰਾਉਂਦੇ ਆਪਣੀਆਂ ਲਾਈਫ ਇੰਸ਼ੋਰੈਂਸ ਖਾਸ ਕਰਕੇ। ਕਹਿੰਦਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਥੈਂਕ ਯੂ। ਮਨਜੀਤ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਮੈਂ ਆਲਵੇਜ਼ ਡਰਾਈਵਿੰਗ ਕਰਦਿਆਂ ਸੁਣਦੀ ਹੁੰਦੀ ਆ, ਪਰ ਆਈ ਜਸਟ ਵਾਂਟ ਟੂ ਐਡ ਵਨ ਥਿੰਗ ਇਨ देयर ਫॉर द ਡਰਾਈਵਿੰਗ, ਬਿਕਾਜ਼ ਜਦੋਂ ਵੀ ਟਰੱਕ ਦੇ ਲਾਗੋਂ ਦੀ ਲੰਘੀ ਦਾ ਤੇ ਫਰੀਵੇ ਤੇ ਡਰ ਆਉਂਦਾ, ਇਹ ਕਰਕੇ ਆਉਂਦਾ ਵੀ ਪਤਾ ਆ ਹੁਣ ਮੈਜੋਰਟੀ ਆਫ ਜਿਹੜੇ ਆਪਣੇ ਮੁੰਡੇ ਆ, ਨਵੇਂ ਮੁੰਡੇ ਜਿਹੜੇ ਆ, ਉਹ ਜਿਹੜੇ ਆਪਣੇ ਆ ਪੰਜਾਬੀਆਂ ਨੇ ਟਰੱਕਿੰਗ ਸਕੂਲ ਖੋਲਿਆ, ਫ੍ਰਿਜ਼ਨੋ ਹੋ ਗਿਆ, ਸਟਾਕਟਨ ਹੋ ਗਿਆ, ਉਹਦੇ 'ਚ ਮੈਜੋਰਟੀ ਆਫ ਮੁੰਡੇ ਜਿਹੜੇ ਜਾ ਰਹੇ ਆ ਉਹ ਕੋਈ ਵੀ ਜਿਹੜਾ ਰੀਡਿੰਗ ਟੈਸਟ ਜਿਹੜਾ ਉਹ ਆਪ ਪਾਸ ਕਰਕੇ ਨਹੀਂ ਜਾਂਦੇ ਜੀ, ਹੈਨਾ। ਉਹ ਸਾਰੇ ਟੈਸਟ ਉਹ ਜੀ ਫਲਾਣਾ ਬੰਦਾ ਉੱਥੇ $4000 ਲੈਂਦਾ, ਰਿਟਨ ਟੈਸਟ ਕੱਢ ਦਿੰਦਾ ਜੀ, ਉਸ ਤੋਂ ਬਾਅਦ ਭਾਜੀ ਡਰਾਈਵਿੰਗ 'ਚ ਜਾਂਦੇ ਆ। ਤੇ ਜਦੋਂ ਉਹ ਜਾਂਦੇ ਆ, ਐਡਾ ਵੱਡਾ ਟਰੱਕ ਆ, ਆਪਾਂ ਨੂੰ ਤਾਂ ਕਾਰ ਦੇ ਪਾਰਟ ਨਹੀਂ ਪਤਾ ਹੁੰਦਾ ਕੀ ਕਰਨਾ, ਕਿੱਧਰ ਨੂੰ ਕਰਨਾ, ਤੇ ਤੁਸੀਂ ਮੈਨੂੰ ਦੱਸੋ ਜਿਹੜਾ ਐਡਾ ਵੱਡਾ ਟਰੱਕ ਆ, ਜਦੋਂ ਉਹ ਸਟੱਡੀ ਨਹੀਂ ਕਰਦੇ ਉਹਨਾਂ ਨੇ ਕਿੱਦਾਂ ਰੋਡ ਦੇ ਉੱਤੇ ਹੈਂਡਲ ਕਰਨਾ। ਜੀ ਜੀ, ਜਿੱਦਾਂ ਨਿਊਜ਼ ਰੋਜ਼ ਸੁਣੀ ਦੀਆਂ, ਪਿੱਛੇ ਜੇ ਇੱਕ ਦੇ ਮਗਰ ਆਪਣੇ ਪੰਜਾਬੀ ਦੇ ਮਗਰ ਪੁਲਿਸ ਵਾਲੇ ਲੱਗੇ ਸੀ, ਉਹਨੂੰ ਸਟਾਪ ਕਰ ਲਈ ਤੇ ਉਹ ਆਂਦਾ ਮੈਨੂੰ ਸਮਝ ਹੀ ਨਹੀਂ ਲੱਗੀ। ਹਾਂਜੀ, ਹਨਾ। ਤੇ ਤੁਸੀਂ ਮੈਨੂੰ ਇਹ ਦੱਸੋ ਵੀ ਇੱਥੇ ਵੀ ਕੋਈ ਨਾ ਕੋਈ ਰੀਜਨ ਹੈ, ਤੁਸੀਂ ਭਾਜੀ ਹੋਣੀ ਜਿਹੜੇ ਆ, ਇੱਕ ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ, ਤੁਹਾਡੇ ਐਡਵਾਈਜ਼ਰ ਆਉਂਦੇ ਹੁੰਦੇ ਟਰੱਕਾਂ ਵਾਲੇ, ਉਹਨਾਂ ਨਾਲ ਮਾੜਾ ਜਿਹਾ ਉਹਨਾਂ ਨੂੰ ਵੀ ਇਸ ਗੱਲ ਦੀ ਨੌਲੇਜ ਹੋਣੀ ਚਾਹੀਦੀ ਹੈ ਕਿ ਇਹ ਚੀਜ਼ਾਂ ਜਿਹੜੀਆਂ ਸਟਾਪ ਹੋਣੀਆਂ ਚਾਹੀਦੀਆਂ, ਉਹ ਪੜ੍ਹ ਕੇ ਸਟੱਡੀ ਕਰਕੇ ਫਿਰ ਆਪਣਾ ਟੈਸਟ ਦੇਣ, ਫਿਰ ਉਹਨਾਂ ਨੂੰ ਨੌਲੇਜ ਹੋਵੇ, ਉਹਨਾਂ ਨੂੰ ਕੋਈ ਸੇਫਟੀ ਬਾਰੇ ਪਤਾ ਹੋਵੇ। ਠੀਕ ਹੈ ਜੀ, ਠੀਕ ਹੈ, ਥੈਂਕ ਯੂ। ਓਕੇ ਜੀ, ਓਕੇ ਜੀ। ਬਿਲਕੁਲ ਰਾਜਕਰਮਵੀਰ ਸਿੰਘ ਜੀ, ਇਹ ਗੱਲ ਜ਼ਰੂਰ ਦੇਖੀ ਹੈ ਵੀ ਜਿਵੇਂ ਹੁਣ ਸ਼ੁਰੂਆਤ ਦੇ ਵਿੱਚ ਆਪਾਂ ਪ੍ਰੋਗਰਾਮ ਦੇ ਜ਼ਿਕਰ ਕੀਤਾ ਵੀ ਐਕਸੀਡੈਂਟ ਹੋ ਗਿਆ ਤੇ ਉਹ ਮੁੰਡਾ ਛਾਲ ਮਾਰ ਕੇ ਬਚ ਗਿਆ ਤੇ ਕਹਿੰਦਾ ਮੈਨੂੰ ਕੀ ਹੋ ਗਿਆ। ਸੋ ਇਹ ਬੜਾ ਮਾੜਾ ਹੈ, ਮੇਰਾ ਕੀ ਗਿਆ ਹਨਾ ਭਾਈ, ਜੇ ਚਲੇ ਜਾਂਦਾ ਤਾਂ ਫਿਰ ਤੁਹਾਨੂੰ ਜਿਹੜਾ ਤੁਹਾਡਾ ਰਿਸਕ ਦਾਤਾ, ਮਤਲਬ ਜਿਹਨੇ ਤੁਹਾਨੂੰ ਕੰਮ ਦਿੱਤਾ, ਤੁਹਾਡੇ ਤੇ ਭਰੋਸਾ ਪ੍ਰਗਟਾਇਆ, ਇੰਨੀ ਵੱਡੀ ਇਨਵੈਸਟਮੈਂਟ ਤੁਹਾਨੂੰ ਨੇ ਉਹਦੇ ਹਵਾਲੇ ਕੀਤੀ ਤੁਹਾਡੇ, ਤੇ ਉਹਨੂੰ ਤੁਸੀਂ 2 ਲੱਖ ਦਾ ਟਰੱਕ ਅੱਜ ਕੱਲ ਐਵਰੇਜ, ਚਲੋ 1.5 ਦਾ ਲਾ ਲਓ, ਹਾਂਜੀ, ਉਹ $70,000 ਦੀ ਟ੍ਰੇਲਰ ਜਿਹੜਾ ਆ, ਉਹ ਇਹ ਤਾਂ ਇਕਵਿਪਮੈਂਟ ਕਾਸਟ ਹੀ ਹੋ ਗਿਆ, ਕਾਸਟ ਹੋ ਗਈ, ਸੈਲਰੀ ਹੈ ਜਾਂ ਹੋਰ ਕੋਈ ਖਰਚੇ ਆ, ਘਰ ਦੀ ਕੀਮਤ ਜਿੰਨਾ ਤੁਹਾਨੂੰ ਜਿਹੜੀ ਆ ਉਹ ਚੀਜ਼ ਜਿਹੜੀ ਉਹ ਹਵਾਲੇ ਕੀਤੀ ਆ। ਇੱਕ ਇਹਦੇ ਵਿੱਚ ਇਹ ਵੀ ਬੜਾ ਹੁੰਦਾ ਆ ਪ੍ਰਵੀਨ, ਆਪਾਂ ਬਹੁਤ ਵਾਰੀ ਸੁਣਿਆ, ਉਹ ਪਿੰਡ ਦਾ ਮੁੰਡਾ ਆ, ਉੱਥੋਂ ਆਇਆ ਆ, ਗਾਂ ਤੋਂ ਗਾਂ ਇਹ ਜਾਣਕਾਰ ਆ, ਉਹਨਾਂ ਕਹਿਣਾ ਪ੍ਰਵੀਨ ਤੇਰੀ ਕੰਪਨੀ ਆ, ਟਰੱਕ ਚੱਲਦੇ ਆ ਖੜੇ, ਚੱਲ ਇਹਨੂੰ ਕੰਮ ਦੇ ਦੇ। ਉਹ ਬੰਦਾ ਲਿਹਾਜ਼ ਨੂੰ ਦੇ ਵੀ ਦਿੰਦਾ, ਉਹ ਬਾਅਦ ਫਿਰ ਅੱਗੋਂ ਜੇ ਕੋਈ ਉਦਾਂ ਦਾ ਵੀ ਨਿਕਲਿਆ ਫਿਰ ਉਹਦੇ ਲਈ ਵੀ ਮਾੜਾ, ਫਿਰ ਜਿਹਨੇ ਕੰਮ ਤੇ ਰੱਖਿਆ ਉਹਨੂੰ ਵੀ ਮਾੜਾ, ਜੇ ਬਾਅਦ ਚ ਫਿਰ ਏਦਾਂ ਦੀ ਕੋਈ ਗੱਲ ਕਰ ਜਾਵੇ ਫਿਰ ਉਹਨੇ ਕਹਿਣਾ ਯਾਰ ਆਹ ਨੇਕੀ ਕਰ ਖੂਹ ਮੇ ਡਾਲ, ਉਹ ਤੋਂ ਵੀ ਮਾੜੀ ਜਿਹੀ ਚੀਜ਼ ਬਣ ਜਾਂਦੀ ਹੈ। ਸਪੀਡ ਲਿਮਟ 55 ਦੀ ਹੈ, ਜਾਂ ਤੁਸੀਂ 75 ਤੇ ਰਹੋ ਤੇ ਉੱਥੇ ਨਹੀਂ ਪਤਾ ਤੁਹਾਡਾ ਟਿਕਟੌਕ ਚੱਲ ਰਿਹਾ ਕਿ ਸਨੈਪਚੈਟ ਚੱਲ ਰਿਹਾ। ਹਾਂ, ਇਹ ਨਾ ਰੀਸੈਂਟਲੀ ਜਿਹੜੀਆਂ ਚੀਜ਼ਾਂ ਹੁਣ ਦੇਖੀਆਂ ਨਾ, ਅੱਗੇ ਵੀ ਇਹ ਆਬਵੀਅਸ ਜੀ ਇਹਦਾ ਮਰਵੇਤ ਨਹੀਂ ਆ ਵੀ ਕਿਤੇ ਸਾਲ 2 ਸਾਲ ਤੋਂ ਵੀ ਐਕਸੀਡੈਂਟ ਹੋਣੇ ਸ਼ੁਰੂ ਹੋਏ ਆ। ਐਕਸੀਡੈਂਟਾਂ ਦੀ ਤਾਦਾਦ ਇੰਨੇ ਕੁਝ ਸਾਲਾਂ ਦਾ ਬਹੁਤ ਜ਼ਿਆਦਾ ਵਧੀ ਆ। ਅੱਗੇ ਕੀ ਹੁੰਦਾ ਸੀ, ਜਦੋਂ ਟਰੱਕਾਂ ਵਾਲਿਆਂ ਦਾ ਕੋਈ ਐਕਸੀਡੈਂਟ ਵੀ ਜਦੋਂ ਹੁੰਦੇ ਸੀਗੇ ਨਾ,
ਤਾਂ ਯੂਜਲੀ ਵੱਡੀ ਗੱਡੀ 'ਚ ਹੋਣ ਕਰਕੇ, ਮਜ਼ਬੂਤ ਦੇ ਵਿੱਚ ਹੋਣ ਕਰਕੇ, ਉੱਚੇ ਹੋਣ ਕਰਕੇ ਉਹਨਾਂ ਦਾ ਬਚਾਅ ਹੋ ਜਾਂਦਾ ਰਿਹਾ, ਜਾਂ ਸੁਚੇਤ ਹੁੰਦੇ ਸੀ ਸੀ ਕਿਉਂਕਿ ਮੋਬਾਈਲ ਚੱਲਣ ਲੱਗੇ ਜਾਂ ਕੋਈ ਹੋਰ ਹਨਾ ਵੀ ਚਲੋ ਜਾਂ ਮਾਰ ਕਹਿ ਲਓ ਉਸ ਟਰੱਕ ਦੇ ਉਹਨੂੰ ਸਾਰਾ ਪਤਾ ਹੁੰਦਾ ਸੀ ਹੋ ਜਾਂਦਾ। ਚਲੋ ਅਣਗਹਿਲੀ ਵੀ ਹੋਵੇ ਫਿਰ ਵੀ ਬਚਾਅ ਹੋ ਜਾਂਦਾ ਸੀ। ਹੁਣ ਕੀ ਹੋ ਰਿਹਾ ਵੀ ਟਰੱਕਾਂ ਦੇ ਐਕਸੀਡੈਂਟਾਂ ਦੇ ਵਿੱਚ ਮੁੰਡਿਆਂ ਦੀ ਮੌਤਾਂ ਬਹੁਤ ਹੋ ਰਹੀਆਂ। ਈਵਨ ਟਰੱਕ ਡਰਾਈਵਰਾਂ ਦੀਆਂ ਜਿਹੜੀਆਂ ਅੱਗੇ ਬਹੁਤ ਘੱਟ ਹੁੰਦਾ ਸੀ। ਕਿੰਨੀਆਂ ਵੀਡੀਓ ਤੇ ਆਪਾਂ ਦੇਖੀਆਂ, ਸਟੀਅਰਿੰਗ ਵੀਲ ਦੇ ਉੱਤੇ ਪੈਰ ਰੱਖ ਕੇ, ਡੈਸ਼ਬੋਰਡ ਦੇ ਉੱਤੇ ਪੈਰ ਤਾਂ ਕਰਕੇ ਜਿਹੜਾ ਉਹ ਉਸ ਚੀਜ਼ ਦੇ ਉੱਤੇ ਚਲਾਉਣਾ। ਇੱਕ ਵੀਡੀਓ ਤਾਂ ਇਦਾਂ ਆਈਆਂ ਸੀ ਉਸ ਟਾਈਮ ਤੇ, ਪਤਾ ਨਹੀਂ ਕਿਹੜੇ ਸ਼ਦਾਈ ਨੇ ਟ੍ਰੈਂਡ ਸ਼ੁਰੂ ਕੀਤਾ, ਉਹ ਉੱਠ ਕੇ ਡਰਾਈਵਿੰਗ ਸੀਟ ਤੋਂ ਉੱਠ ਕੇ ਤੇ ਉਹ ਵੇਖੋ ਜੀ ਆਪੇ ਚੱਲਦਾ ਪਿਆ ਟਰੱਕ। ਉਹ ਵੀਡੀਓ ਬਹੁਤ ਦੱਸ ਯਾਰ ਵੀ ਤੇ ਮੋਰੇ ਕੁਛ ਆ ਗਿਆ, ਕੁਛ ਹੋ ਗਿਆ, ਫਿਰ ਤੂੰ ਕਿੱਦਾਂ ਮਤਲਬ ਰੁਕ ਸਕਦੀ ਗੱਡੀ? ਕਦੀ ਵੀ ਨਹੀਂ ਜਿਹੜਾ ਉਸ ਚੀਜ਼ ਦੇ ਵਿੱਚ ਉਹ ਚੀਜ਼ ਵਾਪਰਦੀ। ਫਿਰ ਭਾਈ ਫਿਰ ਐਕਸੀਡੈਂਟ ਜਿਹੜੇ ਉਹ ਹੁੰਦੇ ਆ, ਫਿਰ ਅਫਸੋਸ ਨਾਲ ਆਪਾਂ ਨੂੰ ਕਹਿਣਾ ਪੈਂਦਾ ਆ। ਫਿਰ ਉਹ ਪਰਿਵਾਰਕ ਮੈਂਬਰਾਂ ਨੂੰ ਆਰਥਿਕ ਮਦਦ ਕਰਨ ਦੇ ਲਈ ਕਦੀ ਕਿਸੇ ਥਾਂ ਤੇ ਟੇਬਲ, ਕਦੀ ਕਿਸੇ ਥਾਂ ਤੇ ਟੇਬਲ, ਕਦੀ ਗੋ ਫੰਡ ਮੀ, ਕਿਤੇ ਕੁਛ, ਕਿਤੇ ਕੁਛ, ਕਿਤੇ ਇੱਧਰੋਂ ਕਰ ਲਓ, ਇਹ ਹੋ ਗਿਆ, ਉਹ ਹੋ ਗਿਆ। ਜਿਹਦਾ ਤਾਂ ਕੋਈ ਜਿਸ 'ਚ ਕਿਸੇ ਦਾ ਕਸੂਰ ਨਹੀਂ, ਹੋ ਗਿਆ, ਹਾਦਸਾ ਵਾਪਰ ਗਿਆ, ਉਹਦੇ ਵਿੱਚ ਤਾਂ ਜਿਹੜਾ ਉਹ ਸਮਝ ਆਉਂਦੀ। ਪਰ ਜੇ ਕੋਈ ਜਾਣ ਬੁੱਝ ਕੇ ਆਪਣੀ ਅਣਗਹਿਲੀ ਦੇ ਨਾਲ ਜਿਹੜਾ ਹੋ ਰਿਹਾ ਨਾ, ਉਦੋਂ ਫਿਰ ਲੋਕਾਂ ਨੂੰ ਚਿੜ ਆਉਂਦੀ ਹੈ, ਯਾਰ ਏਦਾਂ ਕਿਉਂ? ਉਦੋਂ ਫਿਰ ਜਿਹੜੀ ਭਾਵਨਾ ਹੁੰਦੀ ਨਾ ਇੱਕ ਡਰਾਈਵਰ ਦੇ ਪ੍ਰਤੀ, ਹਮਦਰਦੀ ਜਿਹੜੀ ਹੁੰਦੀ ਆ, ਉਹ ਘਟ ਜਾਂਦੀ ਹੈ। ਉਹ ਫਿਰ ਉਹ ਲੋਕਾਂ ਦੀ ਘਟ ਜਾਂਦੀ, ਬਾਕੀਆਂ ਦੇ ਪ੍ਰਤੀ ਵੀ ਘਟ ਜਾਂਦੀ ਜਿਹੜੇ ਸਹੀ ਵੀ ਚਲਾਉਂਦੇ ਆ। ਉਹ ਫਿਰ ਨਜ਼ਰੀਆ ਹੋ ਜਾਂਦਾ ਹੈ ਕਿ ਤਾਂ ਯਾਰ ਏਦਾਂ ਹੀ ਕਰਦੇ। ਦੂਜੀ ਗੱਲ ਇੱਕ ਇਹ ਵੀ ਹੈ ਕਿ ਜਦੋਂ ਤੁਸੀਂ ਤੁਹਾਨੂੰ ਟਰੱਕ ਬਾਰੇ ਤਕਨੀਕੀ ਉਨੀ ਸੂਝ-ਬੂਝ ਨਹੀਂ ਹੁੰਦੀ, ਤੁਹਾਨੂੰ ਤਕਨੀਕ ਦੇ ਤੌਰ ਤੇ ਤੁਸੀਂ ਸਮੇਂ ਦੇ ਹਾਣੀ ਨਹੀਂ ਹੁੰਦੇ, ਤਾਂ ਉਦੋਂ ਕੀ ਹੈ ਕਿ ਤੁਸੀਂ ਦੂਜਿਆਂ ਲਈ ਵੀ ਖਤਰਾ ਬਣ ਜਾਂਦੇ ਹੋ। ਉਹ ਜਿਹੜੀ ਤੁਹਾਡੀ ਅਨਸਕਿਲਡ ਤੁਸੀਂ ਹੈਗੇ ਆ, ਤੁਹਾਡੀ ਜਾਨ ਨੂੰ ਨਹੀਂ ਖਤਰਾ, ਹੋਰ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਦੇ ਤੁਸੀਂ ਖੌਫ ਬਣਨਾ ਵਾ। ਸੋ ਇਸ ਕਰਕੇ ਧਿਆਨ ਦੇ ਨਾਲ ਬਣੇ ਨੇ, ਜਿਹਦੇ ਕਰਕੇ ਲੋਕਾਂ ਨੂੰ ਇਹ ਚੀਜ਼ ਨੂੰ ਜਿਹੜਾ ਉਹ ਲੱਗਦਾ ਹੈ। ਆਪਣੇ ਨਾਲ ਜੁੜੇ ਨੇ ਪਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਣਾ ਇਹ ਬਹੁਤ ਵਧੀਆ ਟੌਪਿਕ ਚੱਲ ਰਿਹਾ। ਮਤਲਬ ਮੈਂ ਪਹਿਲੀ ਵਾਰੀ ਕਾਲ ਕੀਤੀ ਹੈ ਤੁਹਾਡੇ, ਮੈਂ ਤੁਹਾਡਾ ਰੂਟੀਨ ਦੇ ਵਿੱਚ ਮੈਂ ਤਕਰੀਬਨ 2 ਸਾਲ ਹੋ ਗਏ ਤੁਹਾਡਾ ਰੇਡੀਓ। ਜੀ ਥੈਂਕ ਯੂ ਜੀ। ਹਾਂਜੀ, ਤੇ ਮੈਂ ਕੈਨੇਡਾ ਦੇ ਵਿਨੀਪੈਗ ਤੋਂ। ਤੇ ਤੁਹਾਡੇ ਵੀ ਏਦਾਂ 2 ਸਾਲ ਵਾਲਾ ਐਕਸਪੀਰੀਅੰਸ ਦੀ ਮੰਗ ਆ ਜਾਂ ਕਿੱਦਾਂ ਤੁਹਾਡੇ ਉੱਥੇ ਟਰੱਕ ਡਰਾਈਵਰ ਦੇ ਲਈ? ਨਹੀਂ ਭਾਜੀ, ਸਾਡੀ ਮੈਨੀਟੋਬਾ ਦੇ ਵਿੱਚ 2 ਸਾਲ ਵਾਲੀ ਆਪਸ਼ਨ ਤਾਂ ਹੈ ਨਹੀਂ ਗੀ, ਪਰ ਮਤਲਬ ਇਹਨਾਂ ਨੇ ਹੁਣ ਤਕਰੀਬਨ 3 ਸਾਲ ਹੋ ਚੱਲੇ ਆ, ਇਹਨਾਂ ਨੇ ਲਾਇਸੈਂਸ ਹਾਰਡ ਕਰਤੇ। ਜਿੱਦਾਂ ਪਹਿਲਾਂ ਸੌਖਾ ਮਿਲ ਜਾਂਦਾ ਸੀ ਸਾਡੇ ਮੈਨੀਟੋਬਾ ਦੇ ਵਿੱਚ, ਮਤਲਬ ਬਾਹਰੋਂ ਲੋਕ ਜਿਹੜੇ ਵੈਸਟਰਨ ਬੰਦੇ ਆਉਂਦੇ ਕੈਨੇਡਾ ਦੇ ਵਿੱਚ, ਕਿਤੇ ਵੀ ਆਉਂਦੇ ਆ ਜੀ, ਉਹਨਾਂ ਵਾਸਤੇ ਪਹਿਲਾ ਟਿਕਾਣਾ ਹੁੰਦਾ ਸੀ ਮੈਨੀਟੋਬਾ ਜਾਓ, ਵਿਨੀਪੈਗ ਜਾਓ, ਕਾਰ ਦਾ ਲਾਇਸੈਂਸ ਲਓ, ਦੂਸਰੇ ਦਿਨ ਟਰੱਕ ਦਾ ਲਾਇਸੈਂਸ ਲਓ, ਬਾਹਰ ਜਾਓ, ਹੋਰ ਸਟੇਟ ਦੇ ਵਿੱਚ ਜਾਓ, ਟਰੱਕ ਚਲਾਓ, ਪੈਸੇ ਕਮਾਓ, ਹਨਾ। ਪਰ ਪਿੱਛੇ ਜੇ ਮਤਲਬ 2-3 ਸਾਲ ਹੋ ਗਏ ਜਿਹੜਾ ਐਕਸੀਡੈਂਟ ਜ਼ਿਆਦਾ ਹੋਣ ਲੱਗ ਪਏ। ਆਪਣਾ ਇੱਧਰ 11-17 ਹਾਈਵੇ ਟੋਰਾਂਟੋ ਤੋਂ ਵਿਨੀਪੈਗ ਸਿੰਗਲ ਆ ਸਾਰਾ ਰੋਡ, ਤਕਰੀਬਨ 2000 ਕਿਲੋਮੀਟਰ ਟੋਟਲੀ ਸਿੰਗਲ ਆ ਜੀ। ਔਰ ਉਹਦੇ ਤੇ ਐਕਸੀਡੈਂਟ ਕਾਫੀ ਹੋਣ ਜ਼ਿਆਦਾ ਲੱਗ ਪਏ। ਮਤਲਬ ਫਿਰ ਇਹਨਾਂ ਨੇ ਰੂਲ ਚੇਂਜ ਕਰਤੇ ਵੀ ਲਾਇਸੈਂਸ ਜਿਹੜਾ ਉਹ ਵੀ ਦਿੰਦੇ ਆਪਾਂ, ਮਤਲਬ ਸਭ ਦੀ ਫੀਸ ਕਾਫੀ ਜ਼ਿਆਦਾ ਵਧਾਤੀ, $8,000 ਕਰਤੀ ਇਹਨਾਂ ਨੇ। ਤੇ ਉਸ ਤੋਂ ਬਾਅਦ ਹੀ ਮਤਲਬ ਇਹਨਾਂ ਨੇ ਇਹ ਵੀ 121 ਘੰਟੇ ਟ੍ਰੇਨਿੰਗ ਕਰਤੀ। ਪਹਿਲਾਂ ਜਿਹੜੀ ਟ੍ਰੇਨਿੰਗ 2 ਘੰਟੇ ਸੀ, 2 ਘੰਟੇ ਆਪਾਂ ਟਰੱਕ ਦੀ ਸੀਟ ਤੇ ਬੈਠੇ ਟਰਨ ਮਾਰਨੀ ਪੈਂਦੀ ਇੱਧਰ ਉੱਧਰ, ਤੇ ਲਾਇਸੈਂਸ ਮਿਲਦਾ ਸੀ ਮੈਨੀਟੋਬਾ ਦੇ ਵਿੱਚ। ਫਿਰ ਹੁਣ ਇਹਨਾਂ ਨੇ 121 ਘੰਟੇ ਕਰ ਦਿੱਤੀ। ਏਦਾਂ ਫਰਕ ਪੈਂਦਾ। ਬਿਲਕੁਲ ਹਾਂਜੀ, ਬਹੁਤ ਵਧੀਆ ਸਿਸਟਮ ਲਾਇਆ ਇਹਨਾਂ ਨੇ ਮੈਨੀਟੋਬਾ ਵਾਲਿਆਂ ਨੇ। ਪਹਿਲਾਂ ਕਲਾਸਾਂ ਲਾਉਣੀਆਂ ਸੀ ਆਪਾਂ, ਜਿੱਦਾਂ ਸਟੂਡੈਂਟ ਟੀਚਰ ਸਾਹਮਣੇ ਹੁੰਦੇ ਆ, ਤਕਰੀਬਨ 8 ਦਿਨ ਦੀਆਂ ਕਲਾਸਾਂ, ਮੈਂ ਵੀ ਉਹਦੇ ਵਿੱਚ ਹੀ ਲਿਆ ਲਾਇਸੈਂਸ। ਠੀਕ ਹੈ, ਤੇ ਬਹੁਤ ਵਧੀਆ ਸਿਸਟਮ ਹੈ ਜੀ। ਹਾਂਜੀ, ਬਹੁਤ ਵਧੀਆ ਮਤਲਬ ਦਿੰਦੇ ਆ। ਫਿਰ ਰੋਡ ਤੇ ਦਿੰਦੇ 121 ਘੰਟੇ ਆਪਾਂ ਨੂੰ। ਇੱਕ ਇਹਨਾਂ ਨੇ ਕਰ ਦਿੱਤਾ ਜੀ, ਆਟੋਮੈਟਿਕ ਨਹੀਂ ਕੀਤਾ, ਗੇਅਰਾਂ ਵਾਲੇ ਤੇ ਲਾਇਸੈਂਸ ਦੇਣ ਲੱਗ ਪਏ। ਅੱਛਾ, ਅੱਗੇ ਨਹੀਂ ਸੀ ਦਿੰਦੇ ਜਾਂ ਕਿੱਦਾਂ ਸੀਗੇ? ਹਾਂਜੀ, ਪਹਿਲਾਂ ਆਟੋ ਤੇ ਲੈ ਸਕਦੇ ਸੀ ਆਪਾਂ, ਹੋਰ ਜਿੱਥੇ ਹੋਰ ਸਟੇਟਾਂ ਦੇ ਵਿੱਚ ਕਿਸੇ ਤੇ ਵੀ ਲੈ ਸਕਦੇ, ਪਰ ਮੈਨੀਟੋਬਾ ਨੇ ਲਾਜ਼ਮੀ ਹੈਵ ਟੂ ਕਰਤਾ ਵੀ ਤੁਸੀਂ ਗੇਅਰਾਂ ਵਾਲੇ ਤੇ ਹੀ ਲਾਇਸੈਂਸ ਲੈ ਸਕਦੇ ਹੋ। ਜੀ, ਸੋ ਗੇਅਰਾਂ ਵਾਲੇ ਦੇ ਤੇ ਹੀ ਤੁਹਾਨੂੰ ਉਹ ਪਾਸ ਕਰਨਾ। ਮੈਨੀਟੋਬਾ ਇਹ ਲਾਜ਼ਮੀ ਕਰਤਾ ਇਹਨਾਂ ਨੇ ਹੁਣ?
ਹਾਂਜੀ ਹਾਂਜੀ ਹੈਵ ਟੂ ਹੈ ਜੀ, ਇਸ ਤੋਂ ਬਿਨਾਂ ਆਪਾਂ ਆਟੋਮੈਟਿਕ ਤੇ ਲਾਇਸੈਂਸ ਨਹੀਂ ਲੈ ਸਕਦੇ। ਅੱਛਾ, ਹਾਂ ਠੀਕ ਆ। ਹਾਂਜੀ, ਇਕੱਲੀ ਮੈਨੀਟੋਬਾ ਦੇ ਵਿੱਚ ਲਾਜ਼ਮੀ ਕੀਤਾ ਹੋਇਆ ਇਹਨਾਂ ਨੇ, ਕਿਉਂਕਿ ਇਹਨਾਂ ਨੇ ਰੂਲ ਬਾਅਦ ਵਿੱਚ ਚੇਂਜ ਕੀਤੇ ਆ। ਪਹਿਲਾਂ ਸਾਰਿਆਂ ਨਾਲੋਂ ਈਜ਼ੀ ਸੀ, ਇਹਨਾਂ ਨੇ ਸਾਰਿਆਂ ਨਾਲੋਂ ਟਫ ਕਰਤੇ ਹੁਣ। ਏਦਾਂ ਹੀ ਆ ਜੀ, ਜਦੋਂ ਮਿਸਯੂਜ਼ ਹੋ ਗਿਆ ਜਦ ਫਿਰ ਉਹਨਾਂ ਨੇ ਫਿਰ ਔਖਾ ਕਰਨਾ ਹੀ ਸੀਗਾ ਜੀ। ਹਾਂਜੀ ਹਾਂਜੀ, ਕਿਉਂਕਿ ਜੀ ਮਤਲਬ ਇਹਨਾਂ ਨੂੰ ਇਹ ਹੋ ਗਿਆ ਨਾ, ਸਭ ਤੋਂ ਜ਼ਿਆਦਾ ਇਫੈਕਟ ਮੈਨੀਟੋਬਾ ਦੀ ਗਵਰਨਮੈਂਟ ਤੇ ਪੈ ਰਿਹਾ ਸੀਗਾ ਵੀ ਕੈਨੇਡਾ ਦੇ ਵਿੱਚ ਲਾਇਸੈਂਸ ਜਿਹੜੇ ਮਤਲਬ ਬਾਹਰੋਂ ਵੈਸਟਰ ਬੰਦੇ ਆ ਕੇ ਮੈਨੀਟੋਬਾ ਦੇ ਰਹੀ ਹੈ, ਸਭ ਤੋਂ ਜ਼ਿਆਦਾ ਬਦਨਾਮ ਇਹ ਹੋ ਗਿਆ ਸੀਗਾ। ਇਸ ਨੂੰ ਇਹਨਾਂ ਨੇ ਆਪਦੀ ਇਮੇਜ ਨੂੰ ਸੁਧਾਰਨ ਵਾਸਤੇ ਵਧੀਆ ਗੱਲ ਹੈ, ਚੰਗੀ ਗੱਲ ਹੈ। ਥੈਂਕ ਯੂ ਬਲਵਿੰਦਰ, ਸ਼ੇਅਰ ਕਰਨ ਦੇ ਲਈ ਬੜੀ ਮਿਹਰਬਾਨੀ। ਹਾਂਜੀ ਹਾਂਜੀ, ਥੈਂਕ ਯੂ ਜੀ, ਓਕੇ ਜੀ ਭਾਜੀ, ਸਤਿ ਸ਼੍ਰੀ ਅਕਾਲ। ਆਪਣੇ ਹੋਰ ਇੱਕ ਕੈਨੇਡੀਅਨ ਜੁੜੇ ਨੇ ਸਰੋਤੇ, ਸੁਖ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਜੀ ਸਰ। ਹਾਂਜੀ, ਮੈਂ ਬ੍ਰਿਟਿਸ਼ ਕੋਲੰਬੀਆ ਤੋਂ ਬੋਲਦਾ ਜੀ। ਤੇ ਬ੍ਰਿਟਿਸ਼ ਕੋਲੰਬੀਆ 'ਚ ਹੈਗਾ ਜੀ, ਜਿਵੇਂ ਪਹਿਲਾਂ ਆਪਾਂ ਨੂੰ 7 ਦਾ ਦਿੰਦੇ ਆ ਉਹ ਜੀ, ਜੇ ਨਵੇਂ ਆਉਂਦੇ ਆਪਾਂ ਇੰਡੀਆ ਤੋਂ, ਫਿਰ 5 ਦਾ, ਫਿਰ 5 ਕਲਾਸ ਦਾ ਦਿੰਦੇ ਆ ਜੀ। ਉਦੋਂ ਬਾਅਦ ਆਪਾਂ 3 ਸਾਲ ਪੂਰੇ ਕਰਨੇ ਆ, ਉਦੋਂ ਬਾਅਦ ਕਲਾਸ 1 ਦਾ ਟਰੱਕ ਦਾ ਦਿੰਦੇ ਆ ਜੀ। 3 ਸਾਲ ਜਾਂ 2 ਸਾਲ? 3 ਸਾਲ ਕਰਤਾ। 3 ਸਾਲ ਬ੍ਰਿਟਿਸ਼ ਕੋਲੰਬੀਆ 3 ਸਾਲ ਆ BC ਜੀ। ਹੋਰ ਔਖੇ ਆ ਨਾ ਫਿਰ ਕੰਮ। ਹਾਂਜੀ, 3 ਸਾਲ ਪੂਰੇ ਕਰਕੇ ਫਿਰ ਆਪਾਂ ਨੂੰ ਐਕਸਪੀਰੀਅੰਸ ਹੋ ਜਾਂਦਾ, ਤੇ ਫਿਰ ਆਪਾਂ ਨੂੰ ਕਹਿੰਦੇ ਤੁਸੀਂ ਟੈਸਟ ਦੇ ਸਕਦੇ। ਅੱਛਾ, ਫਿਰ ਕਰਦੇ ਕੰਮ ਉਹਨਾਂ ਨੇ ਪੂਰਾ ਰੱਖਿਆ। ਤੁਹਾਡੇ ਹਿਸਾਬ ਦੇ ਨਾਲ ਇਹ ਪਾਲਿਸੀ ਉਹਨਾਂ ਦੀ ਠੀਕ ਆ ਜਾਂ ਕਿੱਦਾਂ? ਨਹੀਂ, ਹੁਣੇ ਕੀਤੀ ਹੈ ਇਹ 2 ਸਾਲ 1.5 ਸਾਲ ਪਹਿਲਾਂ। ਤੇ ਜਾਣੀ ਕਿ ਉਹਨਾਂ ਹੁਣ ਡਰਾਈਵਰਾਂ ਨੂੰ ਔਖਾ ਹੋ ਗਿਆ ਜਿਹਨੇ ਨਵਾਂ ਲਾਇਸੈਂਸ ਲੈਣਾ। ਉਹਨਾਂ ਨੇ ਕਲਾਸ, ਹਾਂਜੀ, ਟਾਈਮ ਵਧਾਤਾ ਉਹਨਾਂ ਨੇ, ਜਿਵੇਂ 10 ਤੋਂ 11,000 ਡਾਲਰ ਲੱਗਦਾ ਜੀ। ਅੱਛਾ, ਪੈਸੇ ਵੀ ਵੱਧ ਗਏ, ਸਮਾਂ ਵੀ ਵੱਧ ਗਿਆ। 2,2500 ਚ ਲੈ ਲੈਂਦੇ ਜੀ, ਹੁਣ 10 ਤੋਂ 11,000 ਕਰਤਾ ਜੀ। ਠੀਕ ਹੈ ਜੀ, ਠੀਕ ਹੈ। ਹਾਂਜੀ, ਥੈਂਕ ਯੂ ਸੋ ਦੱਸਣ ਦੇ ਲਈ, ਜਾਣਕਾਰੀ ਸਾਂਝੀ ਕਰਨ ਦੇ ਲਈ, ਮਿਹਰਬਾਨੀ ਜੀ। ਆਪਣੇ ਨਾਲ ਅਗਲੇ ਕਾਲਰ ਨੇ ਹਰਜੋਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਰਾਜਕਮਵੀਰ ਸਿੰਘ ਪ੍ਰਵੀਨ ਜੀ। ਮੈਂ ਥੋੜਾ ਜਿਹਾ ਐਡ ਕਰਨਾ ਸੀ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਕੱਲਾ ਇਹ ਨਾ ਸੋਚਿਓ ਵੀ ਇਹ ਟਰੱਕਾਂ ਵਾਲਿਆਂ ਲਈ ਆ। ਮੈਂ ਤੁਹਾਨੂੰ ਨਾ ਨਵਾਂ DOT ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਜਿਹੜੇ ਸਟੈਟਿਸਟਿਕਸ ਆ ਉਹ ਥੋੜੇ ਜਿਹਾ ਐਡ ਕਰਨੇ ਆ ਵੀ 2009 ਤੋਂ ਬਾਅਦ 52% ਟਰੱਕਾਂ ਦੇ ਐਕਸੀਡੈਂਟ 'ਚ ਵਾਧਾ ਹੋਇਆ 2009 ਤੋਂ ਬਾਅਦ। ਤੇ ਅਮਰੀਕਾ 'ਚ ਹਰ ਸਾਲ 5 ਲੱਖ ਐਕਸੀਡੈਂਟ ਹੁੰਦਾ ਟਰੱਕਾਂ ਕਰਕੇ। 5 ਲੱਖ ਕੋਈ ਹਿਸਾਬ ਲਾ ਲਓ। ਤੇ 68% ਜਿਹੜੇ ਟਰੱਕਾਂ ਦਾ ਜਦੋਂ ਐਕਸੀਡੈਂਟ ਹੁੰਦਾ, ਜਿਨ੍ਹਾਂ ਲੋਕਾਂ ਦੀਆਂ ਮੌਤਾਂ ਹੁੰਦੀਆਂ ਉਹ ਕਾਰਾਂ 'ਚ ਹੁੰਦੇ ਆ। ਭਾਈ ਜਿੰਨੇ ਵੀ ਸੁਣਦੇ ਆ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ, ਕਾਰ 'ਚ ਕਿਤੇ ਜਾ ਰਹੇ ਆ ਤੇ ਤੁਹਾਨੂੰ ਲੱਗਦਾ ਵੀ ਟਰੱਕ ਲੱਗ ਗਿਆ, ਬੜਾ ਬਚ ਕੇ ਦੂਰ ਰਹੋ ਤੇ ਬੜੇ ਧਿਆਨ ਨਾਲ ਉਹਨੂੰ ਕ੍ਰਾਸ ਕਰੋ, ਅੱਗੇ ਜਾਓ ਜਾਂ ਪਿੱਛੇ ਜਾਓ। 68% ਟਰੱਕਾਂ ਕਰਕੇ ਕਾਰਾਂ ਵਾਲੇ ਜਿਹੜੇ ਆ, ਕਾਰਾਂ 'ਚ ਹੁੰਦੇ, ਉਹ ਮਰਦੇ ਆ। ਤੇ ਟਰੱਕਾਂ ਵਾਲਿਆਂ ਨੂੰ ਦੱਸਦਾ, ਜਿਹੜਾ ਤੁਹਾਨੂੰ ਕਹਿ ਗਿਆ ਸੀ ਨਾ ਵੀ ਛਾਲ ਮਾਰ ਦਾਂਗੇ, ਕੋਈ ਕਹਿੰਦੇ ਸੀ ਛਾਲ ਮਾਰ ਕੇ ਬਚ ਜਾਗੇ, ਜਿਹੜਾ ਟਰੱਕ ਰੋਲ ਓਵਰ ਹੋ ਗਿਆ ਕਹਿੰਦੇ ਐਕਸੀਡੈਂਟ 'ਚ, 48% ਉਹਦਾ ਡਰਾਈਵਰ ਮਰਦਾ ਹੀ ਮਰਦਾ ਹੈ। ਤੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ US ਦੇ ਸਟੈਟਿਸਟਿਕਸ ਆ। ਸੈਕਿੰਡਾਂ ਦੇ ਵਿੱਚ ਮੰਨ ਲਓ ਇਦਾਂ ਐਕਸੀਡੈਂਟ ਦੇ ਦੌਰਾਨ ਕਈ ਵਾਰੀ ਅੱਗ ਲੱਗ ਜਾਂਦੀ, ਅੱਗ ਦੇ ਉਹ ਅੱਗ ਤੋਂ ਤਾਂ ਬਚਦਾ ਹੀ ਬਹੁਤ ਘੱਟ, ਕੋਈ ਟਾਵਾਂ ਕੋਈ ਕਿਸਮਤ ਵਾਲਾ ਬਚਦਾ, ਨਹੀਂ ਤਾਂ ਝੱਟ ਦੇ ਨਹੀਂ ਸੜ ਕੇ ਸਭ ਕੁਝ। ਉਹ ਵੀ ਉਹੀ ਜਿਹੜਾ ਪਹਿਲਾਂ ਐਗਜ਼ਿਟ ਹੋ ਗਿਆ, ਮਤਲਬ ਅੱਗ ਬਾਅਦ 'ਚ ਲੱਗੀ। ਹਾਂ, ਵੀ ਉਹ ਅਦਰਵਾਈਜ਼ ਬਹੁਤ ਕੰਮ ਜਿਹੜਾ ਇਸ ਚੀਜ਼ ਦੇ ਵਿੱਚ ਔਖਾ ਆ। ਤੇ ਥੈਂਕ ਯੂ ਹਰਜੋਤ ਜੀ, ਥੈਂਕ ਯੂ ਜੀ, ਧੰਨਵਾਦ ਜੀ। ਇਹਦੇ ਵਿੱਚ ਨਾ ਬਹੁਤ ਸਾਰੇ ਜਿਹੜੇ ਜਿੱਦਾਂ ਨਵੇਂ ਪੁਰਾਣੇ ਵਾਲੀ ਗੱਲ ਚੱਲਦੀ ਸੀ ਨਾ, ਉਹਦੇ ਵਿੱਚ ਇਹ ਵੀ ਚੀਜ਼ ਆ ਜਾਂਦੀ ਯਾਰ, ਪਹਿਲੋਂ ਗੇਅਰਾਂ ਵਾਲੇ ਸੀਗੇ, ਹੁਣ ਆਟੋਮੈਟਿਕ ਹੋਣ ਕਰਕੇ ਟਰੱਕ ਨੂੰ ਚਲਾਉਣ ਦੇ ਲਈ ਗੇਅਰ ਕਿੱਦਾਂ ਪਾਉਣਾ, ਹਿੱਲ ਆ ਗਈ, ਕਿਹੜਾ ਗੇਅਰ 'ਚ ਚੱਲਣਾ ਆ, ਉਹ ਉਹਨਾਂ ਨੂੰ ਹੁਣ ਪਤਾ ਨਹੀਂ, ਉਹ ਚਲਾ ਨਹੀਂ ਸਕਦੇ। ਜੇ ਅੱਜ ਚੇਂਜ ਹੋ ਜਾਣ ਨਾ ਆਟੋਮੈਟਿਕ ਤੋਂ ਦੂਜੇ ਮੈਨੂਅਲ ਵਾਲੇ ਆ ਜਾਣ, ਤਾਂ ਅੱਧਿਓਂ ਵੱਧ ਕਹਿੰਦੇ ਵੀ ਜਿਹੜੇ ਡਰਾਈਵਰ ਆ ਉਹ ਟਰੱਕ ਨਹੀਂ ਚਲਾ ਸਕਣਗੇ। ਏਦਾਂ ਦੀ ਸਥਿਤੀ ਜਿਹੜੀ ਆ ਹਾਰਡ, ਜਿਹੜੀ ਉਹ ਜਿਹੜੀ ਇਸ ਚੀਜ਼ ਦੇ ਵਿੱਚ ਬਣ ਜਾਂਦੀ ਆ। ਜਿੱਦਾਂ ਹੁਣ ਮੈਨੀਟੋਬਾ ਵਾਲੇ ਦੱਸ ਕੇ ਗਏ ਆ, ਜਿੱਦਾਂ ਹੁਣ ਯੂਟਾ ਦੀ ਗੱਲ ਕਰਕੇ ਗਏ ਸੀ ਪਹਿਲਾਂ ਵੀ, ਇੱਥੇ ਹਫ਼ਤੇ ਦੇ ਵਿੱਚ 3 ਦਿਨਾਂ 'ਚ ਮਿਲ ਜਾਂਦਾ, ਮੌਜਾਂ ਹੀ ਆ। ਇਵੈਂਚੁਅਲੀ ਉਹਨਾਂ ਨੂੰ ਵੀ ਕਰਨਾ ਹੀ ਪੈਣਾ ਫਿਰ, ਜਦੋਂ ਨਾਂ ਬਦਨਾਮ ਹੋਣ ਲੱਗ ਗਿਆ ਕਿਸੇ ਸਟੇਟ ਦਾ, ਕਿਸੇ ਸੂਬੇ ਦਾ। ਆਪਾਂ ਸ਼ੁਰੂ ਦੇ ਵਿੱਚ 2 ਸਾਲ ਹੀ ਕਿਹਾ ਸੀ, ਪਰ ਹੁਣ ਬ੍ਰਿਟਿਸ਼ ਕੋਲੰਬੀਆ ਨੇ 3 ਸਾਲ ਕਰਤਾ, ਨਾਲੇ 10,000-11,000 ਡਾਲਰ ਵੀ ਲੱਗਦਾ ਵੀ ਭਾਈ ਉਹੀ ਆਊਗਾ ਜਿਹੜਾ ਵਾਕਿਆ ਹੀ ਸੀਰੀਅਸ ਆ। ਜੇ ਨਹੀਂ ਤਾਂ ਫਿਰ ਕੰਮ 2 ਘੰਟੇ ਦੀ ਕਿੱਥੇ ਡਰਾਈਵਿੰਗ ਦੀ ਐਕਸਪੀਰੀਅੰਸ ਤੋਂ 121 ਕੀਤਾ ਜੀ, ਉਹ ਵੀ 5 ਦਿਨ ਹੀ ਬਣਦੇ ਆ, ਹਨਾ, ਕੋਈ ਜ਼ਿਆਦਾ ਨਹੀਂ ਆ। ਪਰ ਫਿਰ ਵੀ ਹੁਣ ਤੁਸੀਂ ਦੇਖੋ ਵੀ ਕਿਸ ਪਾਸੇ ਵੱਲ ਨੂੰ ਕੰਮ ਤੁਰਿਆ ਪਿਆ। ਸੁਹਿਰਦਤਾ ਨਾ ਫਿਰ ਰੋਡ ਐਕਸੀਡੈਂਟਸ ਨੂੰ
ਰੋਕਣ ਵਾਸਤੇ, ਲੋਕਾਂ ਦੀ ਜਾਨ ਬਚਾਉਣ ਵਾਸਤੇ। ਨਹੀਂ ਫਿਰ ਜਦੋਂ ਸਰਕਾਰ ਇਦਾਂ ਦਾ ਕੋਈ ਕਦਮ ਚੱਕਦੀ ਆ ਤੇ ਫਿਰ ਔਖਾ ਵੀ ਲੱਗਦਾ ਆ ਵੀ ਯਾਰ ਇਹ ਧੱਕਾ ਕਰਦੇ ਆ ਰੈਗੂਲੇਸ਼ਨਾਂ ਦੇ ਨਾਲ। ਹੁਣ ਜੇ ਕਈ ਵਾਰੀ ਲੱਗਦਾ ਵੀ ਨਹੀਂ ਚੱਲ ਇਹ ਜਾਇਜ਼ ਜਿਹਾ ਵੀ ਆ ਵੀ ਕੁਛ ਕਰਨਾ ਵੀ ਚਾਹੀਦਾ। ਕੈਲੀਫੋਰਨੀਆ ਦੇ ਵਿੱਚ ਆਟੋਮੈਟਿਕ ਤੇ ਮੈਨੂਅਲ ਦੀ ਡਿਬੇਟ ਹੋ ਜੇ ਤੇ ਬਹੁਤ ਵੱਡੀ ਡਿਬੇਟ ਹੋ ਜਾਣੀ ਹੈਗੀ ਆ ਜੀ। ਅਜੇ ਜਿਹੜੇ ਚਲਾਉਂਦੇ ਆ ਮੈਨੂਅਲ ਤੇ ਆਟੋਮੈਟਿਕ ਉਹ ਡਿਬੇਟ ਚੱਲਦੀ ਹੋ ਰਹਿੰਦੀ। ਕਹਿੰਦੇ ਵੀ ਤੁਹਾਨੂੰ ਕੀ ਉਹਦੇ ਨਾਲ ਕੀ ਆ ਵੀ ਟਰੱਕ ਚੱਲਣਾ ਚਾਹੀਦਾ, ਸਮਾਨ ਇੱਕ ਥਾਂ ਤੋਂ ਦੂਜੇ ਥਾਂ ਤੇ ਪਹੁੰਚਣਾ ਚਾਹੀਦਾ, ਵੀ ਆਟੋਮੈਟਿਕ ਆ ਜਾਂ ਮੈਨੂਅਲ ਆ। ਉਹ ਕੀ ਆ ਜਿਹੜੇ ਮੈਨੂਅਲ ਤੇ ਗਿੱਜੇ ਉਹ ਕਹਿੰਦੇ ਵੀ ਰੀਅਲ ਡਰਾਈਵਰ ਦੀ ਪਛਾਣ ਉੱਥੇ ਆ ਵੀ ਇਹ ਸਾਰੀਆਂ ਚੀਜ਼ਾਂ ਉਹ ਚੀਜ਼ਾਂ ਹੁੰਦੀਆਂ ਆ। ਇਹ ਡਿਬੇਟ ਚੱਲਦੀ ਹੋਈ ਆ ਰਹੀ ਆ। ਇਹ ਜਦੋਂ ਤੋਂ ਆਟੋਮੈਟਿਕ ਟਰੱਕ ਆਏ ਆ ਉਦੋਂ ਤੋਂ ਇਹ ਡਿਬੇਟ ਨਾਲ ਦੇ ਨਾਲ ਲੋਕਾਂ ਦੇ ਵਿੱਚ ਜਿਹੜੀ ਉਹ ਚੱਲਦੀ ਜਾ ਰਹੀ ਆ। ਪਰ ਇਹ ਆ ਵੀ ਹੁਣ ਕਿਉਂਕਿ ਮੈਜੋਰਟੀ ਆਟੋਮੈਟਿਕ ਵਾਲੇ ਹੋ ਗਏ ਸੋ ਅਪਣਾ ਲਿਆ ਲੋਕਾਂ ਨੇ। ਬਿਲਕੁਲ। ਪਰ ਜਾਂਦੇ ਆਪਾਂ ਇਹ ਜ਼ਰੂਰ ਸਾਫ਼ ਕਰਦੇ ਚੱਲੀਏ ਵੀ ਇਹਦੇ ਵਿੱਚ ਜਿਹੜੀ ਆਪਾਂ ਚਰਚਾ ਕਰਕੇ ਹਟੇ ਉਹਦੇ ਵਿੱਚ ਇਹ ਨਹੀਂ ਆਪਾਂ ਕਹਿ ਰਹੇ ਕਿ ਨਵਾਂ ਬੰਦਾ ਅਨਸਕਿਲਡ ਆ ਜਾਂ ਉਹ ਆ ਜਾਂ ਪੁਰਾਣੇ ਬੰਦੇ ਵਧੀਆ ਚਲਾਉਂਦੇ ਸੀ। ਇਦਾਂ ਦਾ ਕੁਝ ਉਹ ਅਨਸਕਿਲਡ ਆ। ਉਹ ਤੁੱਕੇ ਨਾਲ ਚੱਲ ਗਿਆ ਜਿੰਨਾ ਚਿਰ ਭਾਵੇਂ 5 ਸਾਲ ਚੱਲ ਗਿਆ, 10 ਸਾਲ ਚੱਲ ਗਿਆ, ਬਚਿਆ ਰਿਹਾ। ਪਰ ਜਦੋਂ ਆਉਣਾ ਤਾਂ ਕੋਸ਼ਿਸ਼ ਕਰੋ ਕਿ ਸਕਿਲਡ ਹੋ ਕੇ ਆਓ, ਆਪਦੀ ਜਾਨ ਕਿਸੇ ਵੀ ਜ਼ਰੂਰੀ ਨਹੀਂ ਟਰੱਕ ਹੀ ਕਿਸੇ ਵੀ ਡਰਾਈਵਿੰਗ ਕਰਨੀ ਆ ਫ੍ਰੀ ਵੇ ਨਹੀਂ। ਹੁਣ ਇਹਦੇ ਵਿੱਚ ਸਿੱਧੀ ਜਿਹੀ ਉਦਾਹਰਣ ਆ, ਹੁਣ ਟਰੱਕ ਵਾਲਾ ਸਹੀ ਵੀ ਚੱਲਦਾ, ਸਾਰਾ ਕੁਝ ਕਰ ਰਿਹਾ, ਕੋਈ ਸ਼ਰਾਈ ਛੋਟੀ ਕਾਰ ਵਾਲਾ ਕੋਈ ਆ ਕੇ ਉਹਦੇ ਮੂਹਰੇ ਅਚਾਨਕ ਬ੍ਰੇਕ ਮਾਰ ਦੇ ਤੇ ਫਿਰ ਟਰੱਕ ਵਾਲੇ ਦਾ ਥੋੜੀ ਕਸੂਰ। ਤੁੱਕਾ ਤਾਂ ਉਹਦਾ ਵੀ ਡਰਾਈਵਿੰਗ ਲਾਇਸੈਂਸ ਲੱਗਿਆ ਹੋ ਸਕਦਾ, ਉਹਦਾ ਵੀ ਤੁੱਕਾ ਜਿਹੜਾ ਉਹ ਲੱਗਾ ਹੋ ਸਕਦਾ। ਸੋ ਭਾਈ ਜਦੋਂ ਤੁਸੀਂ ਕੋਈ ਵੀ ਚੀਜ਼ ਇਦਾਂ ਦੀ ਜਿਹੜੀ ਉਹ ਕਰ ਰਹੇ ਆ ਜਾਂ ਚਲਾ ਰਹੇ ਆ ਤਾਂ ਉਹਦੇ ਵੱਧ ਤੋਂ ਵੱਧ ਮੈਕਸੀਮਮ ਉਸ ਦੇ ਬਾਰੇ ਪਤਾ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰੋ ਕਿ ਉਹਦੇ ਵਿੱਚ ਪੁਰਜੇ ਨੇ, ਕਿਹੜੀਆਂ ਚੀਜ਼ਾਂ ਨੇ। ਜੇ ਮੋਟੀਆਂ ਓਬਵੀਅਸਲੀ ਬਰੀਕੀ ਤੱਕ ਤਾਂ ਤੁਹਾਨੂੰ ਕਰਨ ਦੀ ਲੋੜ ਨਹੀਂ ਅਨਲੈਸ ਤੁਸੀਂ ਮਕੈਨਿਕ ਬਣਨਾ ਹੈ ਉਹਦੇ, ਹਨਾ ਵੀ ਉਹ ਨਹੀਂ ਉਦਾਂ ਐਟਲੀਸਟ ਤੁਹਾਨੂੰ ਪਤਾ ਹੋਵੇ ਵੀ ਇੱਕ ਵੇਲੇ ਵਿਚਾਲੇ ਕਿਤੇ ਫਸ ਗਏ ਆ ਤਾਂ ਤੁਸੀਂ ਉੱਥੋਂ ਉਸ ਮੁਸ਼ਕਿਲ ਚੋਂ ਨਿਕਲਣਾ ਕਿੱਦਾਂ, ਕੋਈ ਵਰਕਆਊਟ ਰਾਉਂਡ ਜਿਹੜਾ ਤੁਹਾਨੂੰ ਪਤਾ ਹੋਣਾ ਚਾਹੀਦਾ। ਨਹੀਂ ਘੱਟੋ ਘੱਟ ਮਸ਼ੀਨਰੀ ਦਾ ਓਵਰਵਿਊ ਤਾਂ ਜ਼ਰੂਰ ਚਾਹੀਦਾ। ਮਤਲਬ ਆਪਾਂ ਨੂੰ ਜਦੋਂ ਤੁਸੀਂ ਕਾਰ ਲੈਣੇ ਨਾ ਨਵੀਂ, ਤੁਹਾਨੂੰ ਡੈਮੋ ਦਿੰਦੇ ਆ ਇਹ ਮਤਲਬ CSI ਕਸਟਮਰ ਸੈਟੀਸਫੈਕਸ਼ਨ ਇੰਡੈਕਸ ਆ ਇੱਕ, ਉਹਦੇ ਚ ਮੈਂਡੇਟਰੀ ਆ। ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਤਾਂ ਮੈਂ ਦੇਖਿਆ ਕਈ ਕੰਪਨੀਆਂ ਏਦਾਂ ਕਰਦੀਆਂ, ਉਹ ਡੈਮੋ ਦਿੰਦੇ ਔਰ ਪ੍ਰੋਪਰ ਤੁਹਾਨੂੰ ਡੈਮੋ ਦੇ ਕੇ ਉਹ ਤੁਹਾਡੇ ਤੋਂ ਪੁੱਛਦੇ ਵੀ ਆ। ਕਈ ਤਾਂ ਟੋਇਟਾ ਦੇ ਕਈ ਸ਼ੋਰੂਮ ਐ ਜੇ ਆ, ਤੁਹਾਨੂੰ ਨਵੀਂ ਗੱਡੀ ਤੁਸੀਂ ਲਈ ਕਿਸੇ ਵੀ ਮਾਡਲ ਦੀ, ਇਨੋਵਾ ਜਾਂ ਇਟਿਓਸ ਜਾਂ ਕੋਈ ਫੋਰਚੂਨਰ, ਤਾਂ ਤੁਹਾਨੂੰ ਪੁੱਛਣਗੇ, ਪਹਿਲਾਂ ਡੈਮੋ ਦੇਣਗੇ, ਫਿਰ ਤੁਹਾਨੂੰ ਪੁੱਛਣਗੇ ਕਿ ਕੀ ਅਸੀਂ ਤੁਹਾਨੂੰ ਜੋ ਚੀਜ਼ਾਂ ਕਹੀਆਂ ਤੁਹਾਨੂੰ ਪਤਾ ਲੱਗ ਗਈਆਂ। ਜੀ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਇੱਥੇ ਮਿਲਾਂਗੇ ਆਪਾਂ ਅਗਲੀ ਵਾਰ ਕਿਸੇ ਹੋਰ ਟੌਪਿਕ ਦੇ ਨਾਲ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।